ਸੀਗੇ ਰੋਟੀਆਂ ਝੋਲੀਆਂ ਚ ਪਾਣੀ ਪਹਿਲਾਂ ਅਸੀਂ ਦੋ ਦੋ ਤਿੰਨ ਦਿਨ ਦੇ ਭੁੱਖੇ ਸੀਗੇ। ਓਏ ਹੋਏ ਦੁਨੀਆ ਸੀ ਜਿਹੜੀ ਉਹ ਗੱਡੀ ਨੂੰ ਕਤਲ ਕਰਨੇ ਵਾਸਤੇ ਤਿਆਰ ਖੜੀ ਸੀ। ਤਿਆਰ ਖੜੀ ਜਾਣੀ ਉਹ ਡਰਾਈਵਰ ਨੇ ਫਿਰ ਉਹਨਾਂ ਨਾਲ ਮਿਲਿਆ ਹੋ, ਉਹਨਾਂ ਨੂੰ ਮਿਲਿਆ ਹੋਊਗਾ ਵੀ ਮੈਂ ਗੱਡੀ ਅਜਾੜ ਚ ਖਿਲਾਰ ਦੂੰ ਇੱਥੇ ਕੋਈ ਹੈਗਾ ਹਿੰਦੂ ਸੀਗਾ। ਅੱਛਾ, ਹਿੰਦੂ ਸੀ। ਪਤਾ ਜਨਾਨੀ ਨੇ ਘੂਰਿਆ ਮਾਂ ਦੀ ਬਾਂਹ ਫੜੀ ਉਹਦੀ ਦੰਦੀ ਵੱਡੀ। ਵਾਹ ਬਈ ਵਾਹ, ਠੀਕ ਹੈ। ਦਬ ਗਿਆ। ਅੱਛਾ, ਉੱਥੇ ਅਣਗਿਣਤ ਲੋਕ ਜਿਹੜੇ ਨਾ ਫੌਤ ਹੋ ਗਏ, ਮਰ ਗਏ ਸੜ ਕੇ, ਮਰ ਗਏ। ਓਏ ਵਿੱਚ ਉਦੋਂ ਆਮ ਮਿਰਚਾਂ ਘਰਾਂ 'ਚ ਹੁੰਦੀਆਂ ਸੀਗੀਆਂ। ਹਾਂਜੀ, ਉਹਨਾਂ ਨੇ ਮਿਰਚਾਂ ਦੀਆਂ ਧੂਣੀਆਂ ਦੇਣੀਆਂ ਸ਼ੁਰੂ ਕਰਤੀਆਂ ਵਿੱਚ। ਓਏ ਬੱਚਾ ਦੇ ਖੁਦ ਹਾਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਨਾ ਹਾਂ ਮੈਂ ਥੱਲੇ ਉਹ ਸੀੜੀਆਂ ਦੇ ਉੱਤੋਂ ਦੀ ਘਿਸੜ ਘੁਸੜ ਕੇ ਥੱਲੇ ਆ ਗਿਆ। ਮਾਈ ਦੇ ਨਾਲ ਮੈਂ ਰਲ ਗਿਆ ਨਾ, ਹਾਂ, ਉਹ ਮਾਈ ਨੇ ਮੇਰੀ ਬੜੀ ਹੈਲਪ ਕੀਤੀ। ਵਾਹ ਬਈ ਵਾਹ, ਕੀ ਬਾਤ ਹੈ। ਮਾਵਾ ਮੰਗੋ, ਹਾਂ ਮਾਵਾ ਮੰਗੋ। ਉਹਨੇ ਕਹਿਣਾ ਪੁੱਤ ਜਿੱਥੇ ਅਸੀਂ ਜਾਵਾਂਗੇ ਤੂੰ ਵੀ ਚਲਾ ਜਾਈਂ। ਠੀਕ ਆ, ਕੀ ਬਾਤ। ਮੈਂ ਹੁਣ ਇੰਨੇ ਜੀਆਂ ਦੇ ਵਿੱਚੋਂ ਇਕੱਲਾ ਸੀਗਾ। ਬਿਸਮਿਲ੍ਲਾਹਿਰ ਰਹਿਮਾਨ ਰਹੀਮ ਜੀ। ਸੱਜਣੋ ਦੇ ਮਿੱਤਰੋ ਦੇ ਬੇਲੀਓ, ਅਸਲਾਮੁ ਅਲੈਕੁਮ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਰਾਣਾ ਅਹਿਸਾਨ ਖਾਨ ਤੁਹਾਡੇ ਨਾਲ ਪੰਜਾਬੀ ਵਿਰਸੇ 'ਚ ਅੱਜ ਫਿਰ ਜੁੜਿਆ ਆਪਣੇ ਬਜ਼ੁਰਗਾਂ ਦੇ ਨਾਲ। ਬੀਤੇ ਸਮੇਂ ਉਹਨਾਂ ਦੀਆਂ ਗੱਲਾਂ ਮੀਆਂ ਮੁਹੰਮਦ ਬਖਸ਼ ਫਰਮਾਉਂਦੇ ਆ ਜੀ, ਲੋਏ ਲੋਏ ਭਰ ਲੈ ਕੁੜੀਏ ਜੇ ਤੁਧ ਭਾਂਡਾ ਭਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ ਤੇ ਘਰ ਜਾਂਦੀ ਨੇ ਡਰਨਾ, ਤੇ ਘਰ ਜਾਂਦੀ ਨੇ ਡਰਨਾ। ਤੇ ਦੋਸਤੋ, ਕਈਆਂ ਦੀਆਂ ਉਧਰ ਸ਼ਾਮਾਂ ਉਧਰ ਪਈਆਂ, ਕਈਆਂ ਦੀਆਂ ਇੱਧਰ ਸ਼ਾਮਾਂ ਪਈਆਂ, ਔਰ ਆਪਣੇ ਆਪਣੇ ਹੱਸਦੇ ਵਸਦੇ ਘਰ ਛੱਡ ਕੇ ਜਦੋਂ ਉਜਾੜੇ ਪਏ ਆ ਸੰਨ 47 ਦੇ ਵਿੱਚ, ਫਿਰ ਕੋਈ ਸਮਝ ਨਹੀਂ ਲੱਗੀ ਕੌਣ ਕਿੱਧਰ ਨੂੰ ਗਿਆ, ਕੌਣ ਕਿੱਧਰ ਨੂੰ ਗਿਆ। ਚਲੋ ਵਕਤ ਗੁਜ਼ਰਦਾ ਗਿਆ, ਲੰਘਦਾ ਗਿਆ। ਅੱਜ ਉਹਨਾਂ ਬਜ਼ੁਰਗਾਂ ਕੋਲੋਂ ਬੀਤੇ ਸਮੇਂ ਦੀਆਂ ਗੱਲਾਂ ਸੁਣਦੇ ਹਾਂ, ਯਾਦ ਕਰਦੇ ਹਾਂ, ਦੇਖਦੇ ਹਾਂ, ਇਹਨਾਂ ਨੂੰ ਪੁੱਛਦੇ ਹਾਂ। ਬਜ਼ੁਰਗ ਸਾਡੇ ਨਾਲ ਨੇ, ਇਹਨਾਂ ਨੂੰ ਪੁੱਛਦੇ ਹਾਂ, ਬਜ਼ੁਰਗੋ ਕਿੱਥੋਂ ਆਏ ਆ, ਕਿੰਨੀ ਉਮਰ ਸੀ, ਕੀ ਕੁਛ ਦੇਖਿਆ ਫਿਰ ਰਸਤੇ ਦੇ ਵਿੱਚ, ਕਿੱਦਾਂ ਤੁਸੀਂ ਇੱਥੇ ਪਹੁੰਚੇ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਆ ਬਜ਼ੁਰਗੋ? ਠੀਕ ਹੋ? ਅਲਹਮਦੁਲਿਲਾ, ਸ਼ੁਕਰ ਅੱਲਾਹ ਦਾ। ਬਜ਼ੁਰਗੋ ਕੀ ਨਾਮ ਆਪਣਾ? ਜਾਫਰ ਅਲੀ ਹੈ ਮੇਰਾ ਨਾਮ ਜੀ। ਜਾਫਰ ਅਲੀ। ਤੇ ਵਾਲਾ ਸਾਹਿਬ ਦਾ ਕੀ ਨਾਮ? ਵਲੈਤੀ ਖਾਂ। ਵਲੈਤੀ ਖਾਂ। ਤੇ ਦਾਦਾ ਜੀ ਦਾ ਨਾਮ ਯਾਦ ਆ? ਬਹਾਰੇ ਖਾਂ। ਬਹਾਰੇ ਖਾਂ, ਠੀਕ ਆ ਜੀ। ਅੱਛਾ, ਇਹ ਦੱਸੋ ਵੀ ਜਦੋਂ ਸੰਨ 47 ਦੀ ਵੰਡ ਪਈ ਆ, ਆਪਣੀ ਕਿੰਨੀ ਕੁ ਉਮਰ ਸੀ? ਮੇਰੇ ਹੈ ਸੀ ਕੋਈ 10-12 ਸਾਲ। 10-12, ਯਾਨੀ ਸੁਰਤ ਹੈ ਤੁਹਾਨੂੰ ਸਾਰਾ? ਹਾਂ ਜੀ, ਸੁਰਤ ਹੈ ਮੈਨੂੰ, ਸਾਰਾ ਦੇਖਿਆ ਉੱਥੇ ਸਿਲਸਿਲਾ ਹੈ ਜੀ? ਹਾਂ ਜੀ, ਹਾਂ ਜੀ। ਅੱਛਾ, ਪਿੰਡ ਕਿਹੜਾ ਸੀ ਆਪਣਾ ਪਿੱਛੋਂ? ਪਿੰਡ ਦਰਾਹਾ ਸੀਗਾ ਜੀ। ਦਰਾਹਾ ਮੰਡੀ ਪਿੰਡ ਸੀ ਇਹਨਾਂ ਦੀ। ਤੇ ਜ਼ਿਲ੍ਹਾ? ਜ਼ਿਲ੍ਹਾ ਰਿਆਸਤ ਪਟਿਆਲਾ। ਪਟਿਆਲਾ ਸੀ। ਉਹ ਰਿਆਸਤ ਸੀ? ਜ਼ਿਲ੍ਹਾ ਮੇਰਾ ਖਿਆਲ ਲੁਧਿਆਣਾ ਹੀ ਲੱਗਦਾ। ਲੁਧਿਆਣੇ ਤੇ ਸੀਗਾ ਰਿਆਸਤ। ਜ਼ਿਲ੍ਹਾ ਲੁਧਿਆਣਾ ਲੱਗਦਾ ਸੀ। ਅੱਛਾ, ਉੱਥੇ ਪਿੰਡ ਦੇ ਵਿੱਚ ਫਿਰ ਕੋਈ ਪੜ੍ਹਾਈ ਪੜੂਈ ਵੀ ਕੀਤੀ? ਕੋਈ ਸਕੂਲ ਸੀਗਾ ਕਿ ਨਹੀਂ ਸੀ? ਉੱਥੇ ਸਕੂਲ ਹੈ ਸੀਗਾ ਜੀ, ਪੜ੍ਹਾਈ ਨਹੀਂ ਮੈਂ ਕੀਤੀ, ਮੈਂ ਬਿਲਕੁਲ ਅੱਛਾ, ਅਨਪੜ੍ਹ। ਚਿੱਟੇ ਅਨਪੜ੍ਹ ਜਿਹਨੂੰ ਕਹਿੰਦੇ? ਹਾਂ ਜੀ, ਚਿੱਟੇ। ਅੱਛਾ ਅੱਛਾ, ਚਿੱਟੇ ਅਨਪੜ੍ਹ ਸੀਗੇ ਬਜ਼ੁਰਗ। ਯਾਨੀ ਸਕੂਲ ਸੀਗਾ ਉੱਥੇ? ਸਕੂਲ ਹੈ ਸੀਗਾ। ਲੋਕ ਪੜ੍ਹਦੇ ਹੋਣਗੇ ਸਕੂਲ ਜਾਂਦੇ? ਬੱਚੇ ਪੜ੍ਹਦੇ ਵੀ ਸੀਗੇ, ਸਾਡੇ ਮੰਡੀ ਦੇ ਸਕੂਲ 'ਚ ਵੀ ਜਾਂਦੇ ਸੀਗੇ ਬੱਚੇ। ਅੱਛਾ, ਠੀਕ ਹੋ ਗਿਆ, ਠੀਕ ਹੋ ਗਿਆ। ਤੇ ਇਹ ਦੱਸੋ ਵੀ ਕਿੰਨੇ ਭੈਣ ਭਾਈ ਸੀ ਤੁਸੀਂ? ਅਸੀਂ ਜੀ 4 ਭਾਈ ਸੀਗੇ, ਇੱਕ ਭੈਣ ਸੀ ਸਾਡੀ। ਇੱਕ ਭੈਣ ਸੀ ਤੁਹਾਡੀ। ਵਾਲਦੈਨ? ਵਾਲਦੈਨ ਵੀ ਹਿਆਤ ਸੀਗੇ ਉਦੋਂ ਜਦੋਂ ਅਜਾੜੇ ਪਏ? ਹਾਂਜੀ। ਅੱਛਾ ਅੱਛਾ ਅੱਛਾ, ਕਿੱਦਾਂ ਪਤਾ ਲੱਗਿਆ ਵੀ ਹੁਣ ਅਸੀਂ ਇਹ ਛੱਡ ਜਾਣਾ? ਕਿਹਨੇ ਦੱਸਿਆ? ਫਿਰ ਕਿੱਦਾਂ ਉੱਥੋਂ ਨਿਕਲੇ? ਦੱਸਿਆ ਪੁੱਛਿਆ ਕਿਸੇ ਨੇ ਨਹੀਂ ਜੀ। ਸਾਡੇ ਨਾ ਇਹ ਨਾ ਰਿਆਸਤ ਪਟਿਆਲੇ ਵਾਲੇ ਨੇ। ਅੱਛਾ, ਸਾਡੇ ਨਹਿਰ ਸੀ ਬਹੁਤ ਵੱਡੀ। ਹਾਂ ਹਾਂ, ਨਹਿਰ। ਇੱਕ ਪਾਸੇ ਮੇਰਾ ਰਾਏਪੁਰ ਸੀ, ਕਿਹੜਾ ਸੀ ਪਿੰਡ ਖਬਰਾਂ? ਰਾਮਪੁਰ। ਰਾਮਪੁਰ ਦਾ ਇੱਧਰ ਸੀਗਾ। ਅੱਛਾ, ਉਧਰ ਸੀਗਾ। ਅੱਛਾ, ਨਹਿਰ ਸੀ। ਉੱਥੇ ਇਹਨਾਂ ਨੇ ਮੋਰਚੇ ਪਟਾਏ। ਅੱਛਾ ਜੀ। ਮੋਰਚੇ ਪਟਾਏ, ਫੌਜ ਉੱਥੇ ਆ ਕੇ ਬਹਿ ਗਈ। ਉਹ ਸਾਡੇ ਬੰਦਿਆਂ ਨੇ, ਸਿਆਣਿਆਂ ਨੇ ਪੁੱਛਣਾ ਵੀ ਤੁਸੀਂ ਮੋਰਚੇ ਪਟਦੇ ਹੋ, ਕਿਉਂ ਪਟਦੇ ਹੋ? ਠੀਕ। ਉਹਨੇ ਕਹਿਣਾ ਕਿ ਤੁਹਾਡੀ ਹਿਫਾਜ਼ਤ ਵਾਸਤੇ। ਵਾਹ, ਠੀਕ ਹੈ ਜੀ। ਲੋਕਾਂ ਨੇ ਆਮੇ ਕਰ ਲੈਂਦੇ, ਮੁਸਲਮਾਨ ਆ ਜਿਹੜਾ ਇਤਬਾਰ ਛੇਤੀ ਕਰ ਲੈਂਦਾ। ਕਰ ਲੈਂਦਾ ਹੈ ਜੀ। ਅੱਛਾ, ਮੁਨਾਫਿਕ ਲੋਕ ਜਿਹੜੇ ਹੁੰਦੇ ਆ ਨਾ, ਉਹ ਛੇਤੀ ਇਮਾਨ ਨੂੰ ਆਪਣੇ ਨੂੰ ਨਾ ਕਾਇਮ ਨਹੀਂ ਰੱਖਦੇ। ਅੱਛਾ, ਉਹ ਜਿਹੜੇ ਪੱਟਦੀ ਸੀ ਫੌਜ, ਉਹ ਕਿਹਨਾਂ ਦੀ ਸੀ? ਮੁਸਲਮਾਨਾਂ ਦੀ ਸੀ? ਉਹ ਮੁਸਲਮਾਨਾਂ ਦੀ ਨਹੀਂ ਸੀਗੇ, ਉਹ ਹਿੰਦੂਆਂ ਦੇ ਜਿਹੜੇ ਸਿੱਖਾਂ। ਹਿੰਦੂ ਔਰ ਸਿੱਖ ਸੀਗੇ ਉਹ। ਉਹਨਾਂ ਨੇ ਕਿਹਾ ਕਿ ਮੋਰਚੇ ਤੁਹਾਡੀ ਹਿਫਾਜ਼ਤ ਲਈ। ਫਿਰ ਉਸ ਤੋਂ ਬਾਅਦ ਕਦੋਂ ਕੋ ਪਤਾ ਲੱਗਿਆ ਵੀ ਛੱਡ ਜਾਣਾ? ਉਸ ਤੋਂ ਬਾਅਦ ਫਿਰ ਪਤਾ ਨਹੀਂ ਲੱਗਿਆ। ਆਲੇ ਦੁਆਲੇ ਵੱਡ ਵਡਾਂਗਾ ਹੁੰਦਾ ਰਿਹਾ ਹੋਰਾਂ ਪਿੰਡਾਂ ਦੇ ਵਿੱਚ। ਅੱਛਾ ਜੀ। ਸਾਡੇ ਪਿੰਡ ਦੇ ਵਿੱਚ ਵੀ ਦਰਾਹੇ 'ਚ ਆਉਂਦੇ ਰਹੇ ਨੇ। ਅੱਛਾ।
ਚੜਾਈ ਕਰਕੇ ਨਾ ਹਾਂ ਜਿਹੜੇ ਬਚੇ ਖੋਜੇ ਬੰਦੇ ਬਚਦੇ ਬਚ ਜਾਂਦੇ ਸੀ। ਅੱਛਾ ਉਹ ਦਰਾਹੇ ਜਾ ਕੇ ਪਨਾਹ ਲੈ ਲੈਂਦੇ ਬਣਾ ਲੈਂਦੇ ਸੀਗੇ। ਅੱਛਾ ਜੀ ਫਿਰ ਉਹ ਉੱਥੋਂ ਜਨਾਬ ਲੈਂਦੇ ਕਰਦੇ ਨਾ, ਫਿਰ ਇੱਕ ਦਿਨ ਫਿਰ ਸਾਡੇ ਤੇ ਹਮਲਾ 9 ਵਜੇ ਦਿਨੇ ਬੋਲਿਆ। ਠੀਕ ਠੀਕ ਸਿੱਖ ਚੜ੍ਹੇ ਤੇ ਬੇਬਹਾ। ਹਾਂ ਫਿਰ ਲੋਕ ਸਾਡੇ ਪਿੰਡ ਦੇ ਸ਼ੱਕ ਬਹੁਤੀ ਸੀਗੀ ਵੀ ਇਹਨਾਂ ਕੋਲ ਅਸਲਾ ਮਸਲਾ ਹੈਗਾ, ਕਿਉਂਕਿ ਫੌਜੀ ਫੂਜੀ ਬਹੁਤ ਸੀਗੇ ਤੁਹਾਡੇ ਪਿੰਡ ਦੇ। ਹਾਂਜੀ ਠੀਕ ਆ ਠੀਕ ਉਹ ਇਸ ਤਰ੍ਹਾਂ ਜਨਾਬ ਉਹਨਾਂ ਨੂੰ ਸ਼ੁਭਾ ਸੀਗੇ। ਉਹ ਤਾਂ ਇਸ ਕਰਕੇ ਉਹਨਾਂ ਨੇ ਗੱਲਾਂ ਮੰਨਾਂ ਦੇ ਲਾਈਆਂ ਫੌਜ ਮੋਰਚੇ ਮਾਰਚੇ ਪੱਤੇ। ਉਹ ਹਮਲਾ ਹੋ ਗਿਆ ਜੀ। ਅੱਛਾ ਉਹ ਕੋਈ ਕਮਾਦਾ ਚ ਬਣ ਗਿਆ, ਕੋਈ ਕਿਧਰੇ ਚਲੇ ਗਿਆ, ਕੋਈ ਸਾਡੇ ਕਿਲ੍ਹਾ ਸੀ ਬਹੁਤ ਬੜਾ। ਹਾਂ ਕਿਲ੍ਹਾ ਸੀਗਾ ਸਰਾਂ ਜੀ ਨੂੰ ਕਹਿੰਦੇ ਸੀ। ਸਰਾਂ ਜੀ ਨੂੰ ਕਹਿੰਦੇ ਸੀ। ਠੀਕ ਆ ਠੀਕ ਆ। ਉਹ ਕਿਲ੍ਹੇ ਦੇ ਵਿੱਚ ਬੇਬਹਾ ਦੁਨੀਆ ਆ ਗਈ। ਉੱਥੇ- ਜਿਹੜੇ ਕੋਈ ਪਿੰਡ ਦੇ ਵੀ ਜਿਹੜੇ ਕੋਈ ਬਾਹਰੋਂ ਆਏ ਸੀ ਉਹ ਵੀ ਨਾਲ ਉੱਥੇ ਜੀ ਉਹ ਬੈਠੇ ਰਹੇ। ਉਹ ਪਨਾਹ ਲੈ ਲਈ ਕਿਲੇ 'ਚ। ਕਿਲ੍ਹੇ 'ਚ ਬਣਾ ਲੈ ਲਏ। ਉਹ ਗੇਟ ਉਹਦਾ ਸੀਗਾ, ਗੇਟ ਲਾਤਾ। ਉਹ ਤੋਂ ਉਹ ਗੇਟ ਹੈ ਨਹੀਂ ਸੀ ਉਸ ਟਾਈਮ। ਅੱਛਾ ਅੱਛਾ ਗੇਟ ਕੋ ਟੁੱਟਿਆ ਹੋਇਆ ਸੀ, ਪਤਾ ਨਹੀਂ ਕਦੋਂ ਦਾ ਬਣਿਆ ਹੋਇਆ ਸੀ। ਨਾ ਠੀਕ ਆ ਠੀਕ ਆ। ਉਹਨਾਂ ਨੇ ਜਨਾਬ ਫਿਰ ਨਾ ਥੱਲੇ ਗੱਡੇ ਗੁੱਡੇ ਇਕੱਠੇ, ਉਦੋਂ ਗੱਡੇ ਹੀ ਹੁੰਦੇ ਸੀਗੇ ਗੱਡੇ ਗੱਡੇ ਲੱਕੜ ਦੇ। ਲੱਕੜ ਦੇ। ਉਹਨਾਂ ਨੇ ਗੱਡੇ ਇਕੱਠੇ ਕਰਕੇ ਨਾ ਥੱਲੇ ਹੈਗੇ ਸੀ ਅਸੀਂ ਜਾਨੀ ਕਿ ਦੂਸਰੀ ਮੰਜ਼ਿਲ ਤੇ। ਜਾਨੀ ਉੱਤੇ ਚੜ ਗਏ ਤੁਸੀਂ ਦੂਜੀ ਮੰਜ਼ਿਲ ਤੇ। ਡਬਲ ਸਟੋਰੀ ਸੀਗੀ ਉਹ। ਠੀਕ ਆ ਠੀਕ। ਦਰਵਾਜ਼ੇ ਦੇ ਉੱਤੇ। ਤੇ ਉਹਨਾਂ ਨੇ ਤਪਾਤਾ ਜੀ ਥੱਲੇ ਮਹਿਲ। ਉਹ ਗੱਡਿਆਂ ਨੂੰ ਅੱਗ ਲਾਤੀ। ਅੱਗ ਲਾਤੀ। ਅੱਗ ਲੱਗੀ ਤਾਂ ਫੇਟਾਂ ਤਪ ਗਈਆਂ। ਉਹ ਤਪ ਗਿਆ। ਅੱਛਾ ਉੱਥੇ ਅਣਗਿਣਤ ਲੋਕ ਜਿਹੜੇ ਨਾ ਫੌਤ ਹੋ ਗਏ, ਮਰ ਗਏ ਸੜ ਕੇ। ਮਰ ਗਏ। ਓਏ ਹੋਏ ਵਿੱਚ ਉਦੋਂ ਆਮ ਮਿਰਚਾਂ ਘਰਾਂ 'ਚ ਹੁੰਦੀਆਂ ਸੀਗੀਆਂ। ਹਾਂਜੀ ਉਹਨਾਂ ਨੇ ਮਿਰਚਾਂ ਦੀਆਂ ਧੂਣੀਆਂ ਦੇਣੀਆਂ ਸ਼ੁਰੂ ਕਰਤੀਆਂ ਵਿੱਚ। ਓਏ ਹੈਂ ਜੀ? ਹਾਂ ਉਹ ਰਾਤ ਦੇ 9 ਵਜੇ ਕਿਸੇ ਕੋ ਤਾਂ ਕਹਦੇ ਵੀ ਹੋਣਾ ਵੀ ਜਦ ਕੋਈ ਹਿਲ ਚੁੱਲ ਬੋਲ ਚੱਲ ਨਹੀਂ ਰਹੀ ਕੋਈ। ਹਾਂ ਹਾਂ ਚਲੇ ਗਏ ਉਹ। ਔਰ ਫਿਰ ਚਲੇ ਗਏ। ਫਿਰ ਜਿਹੜੇ ਕੋਈ ਮਾੜੇ ਮੋਟੇ ਜਿੰਦੇ ਸੀ, ਜਿਹੜੀਆਂ ਸੀੜੀਆਂ ਸੀਗੀਆਂ ਉੱਪਰਲੀਆਂ ਜਾਂਦੀਆਂ, ਹਾਂ ਉਹ ਵੀ ਥੱਲੇ ਤੋੜਤੀ ਉਹਨਾਂ ਨੇ। ਓਹੋ ਠੀਕ ਠੀਕ। ਹੈ ਜੀ? ਜਾਨੀ ਥੱਲੇ ਉਤਰਨ ਜੋਗੇ ਵੀ ਨਾ ਰਹੇ। ਉਤਰਨ ਜੋਗੇ ਨਾ ਛੱਡਿਓ। ਖੈਰ ਕਸੜ ਕੋਸੜ ਕੇ ਉਹਨਾਂ ਪਰ ਜਿਹੜੇ ਕੋਈ ਬਚਦੇ ਸੀਗੇ, ਮੈਂ ਬਚਾ ਦੇ ਖੁਦ ਹਾਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਨਾ ਹਾਂ ਮੈਂ ਥੱਲੇ ਉਹ ਸੀੜੀਆਂ ਦੇ ਉੱਤੋਂ ਦੀ ਕਸੜ ਕੋਸੜ ਕੇ ਥੱਲੇ ਆ ਗਿਆ। ਅੱਛਾ ਅੱਛਾ ਤੇ ਹੁਣ ਰਾਤ ਦੇ 9 ਵਜੇ ਹੋਏ। ਦਿਨ ਦੇ 9 ਵਜੇ ਦਾ ਵਾਕਿਆ ਸੀਗਾ, ਜਾਨੀ ਕਿ ਜਦੋਂ ਸਾਡੇ ਤੇ ਹਮਲਾ ਵਗੈਰਾ ਹੋਇਆ। ਠੀਕ ਆ। ਹੁਣ ਸਾਰੇ ਦਿਹਾੜੀ ਦੇ ਪਿਆਸੇ ਲੋਕ ਸੀਗੇ। ਹਾਏ ਹਾਏ ਹਾਏ। ਉਹਦੇ ਕਿਸੇ ਕੋਤੇਗਾ ਜੀ ਥੱਲੇ ਉਤਰੇ, ਕੋਈ ਜਿਹੜੇ ਜਿੰਦੇ ਸੀਗੇ, ਕੋਈ ਉੱਥੇ ਕਿਲ੍ਹੇ ਦੇ ਵਿੱਚ ਮਸਜਿਦ ਸੀਗੀ। ਅੱਛਾ ਠੀਕ ਆ। ਸਾਡੇ ਪਿੰਡ ਦੇ ਜੋ ਹੁੰਦੇ ਨਾ ਈਦ ਜਿਹੜੀ ਪੜ੍ਹਦੇ ਸੀ, ਉਹ ਕਿਲ੍ਹੇ ਦੇ ਵਿੱਚ ਪੜ੍ਹਦਾ ਸੀ ਸਾਰਾ ਪਿੰਡ ਇੱਧਰ। ਠੀਕ ਆ। ਯਾਨੀ ਉਹ ਮਸਜਿਦ ਕਿਲੇ ਦੇ ਵਿੱਚ ਸੀਗੀ ਕਿਲ੍ਹੇ ਬਣੀ। ਦੇ ਵਿੱਚ ਸੀਗੀ। ਉਹ ਫਿਰ ਉਹ ਪਿਛਲੇ ਜਿਹੜੇ ਸੀਗੇ ਨਾ ਜੀ ਆਪਣਾ ਮੁਗਲ ਬਾਦਸ਼ਾਹ, ਉਹਨਾਂ ਦਾ ਬਣਾਇਆ ਹੋਣਾ ਹਾਂ ਜੀ, ਕਿਲ੍ਹਾ। ਉਹਨਾਂ ਦਾ ਤਾਂ ਹੀ ਉਹ ਮੁਸਲਮਾਨ ਸੀ, ਉਹਨਾਂ ਨੇ ਵਿੱਚ ਮਸਜਿਦ ਵੀ ਬਣਾਈ। ਹਾਂ ਜੀ ਹਾਂ। ਠੀਕ ਹੋ ਗਿਆ। ਅੱਛਾ ਉੱਥੇ ਫਿਰ ਉਹ ਤੋਂ ਕੋਲੋਂ ਕੋਨੇ ਉੱਥੋਂ ਪਾਣੀ ਪੀਤਾ। ਫਿਰ ਨਾਲ ਸਾਡੇ ਛੱਪੜ ਸੀਗਾ, ਤਲਾਅ, ਜਿਹੜਾ ਬਾਰਿਸ਼ੀ ਪਾਣੀ ਪੈਂਦਾ ਸੀ। ਠੀਕ ਠੀਕ। ਹਾਂ ਉੱਥੇ ਨਾ ਲੋਕ ਉਹ ਛੱਪੜ ਦੇ ਉੱਤੇ ਫਿਰ ਪਾਣੀ ਨੂੰ ਪੈ ਗਏ। ਓਏ ਛੱਪੜ 'ਚੋਂ ਪਾਣੀ ਪੀਂਦੇ ਸੀ, ਜਿਸ ਤਰ੍ਹਾਂ ਆਪਣੇ ਭੇਡਾਂ ਨਹੀਂ ਬੈਠੇ ਪੀਂਦੇ ਹੁੰਦੇ। ਹਾਂ ਇਹਦਾ ਪੀ ਪੂ ਕੇ ਮਾੜੀ ਮੋਟੀ ਹੋਸ਼ ਆਈ। ਹਾਂ ਫਿਰ ਅਸੀਂ ਨੇ ਅਸੀਂ ਉਹ ਬੇਟ ਸਾਦੇ ਸੀਗੇ ਤੇ ਕੂਮਾਲ। ਆਹ ਕੂਮਾਲ ਬੇਟ ਸੀਗਾ ਬਿਲਕੁਲ। ਹੈ ਜੀ? ਹਾਂਜੀ ਹਾਂਜੀ ਬੇਟ। ਉਹ ਲੋਕ ਜਿਹੜੇ ਜਿੰਦਾ ਸੀਗੇ ਉਹ ਇੱਧਰ ਨੂੰ ਤੁਰ ਪਏ। ਅੱਛਾ ਤੇ ਮੇਰੇ ਜਿਹੜੇ ਮਾਂ ਬਾਪ ਭੈਣ ਭਾਈ ਸੀ ਨਾ, 2 ਭਾਈ ਹਾਂ ਹਾਂ ਭੈਣ, ਮਾਂ ਬਾਪ, ਇੱਕ ਭਰਜਾਈ, ਹਾਂ। ਉਹ ਜਣੇ ਉੱਥੇ ਹੀ ਰਹਿ ਗਏ। ਓਏ ਹੋਏ ਹੋਏ ਉੱਥੇ ਸ਼ਹੀਦ ਹੋ ਗਏ। ਸ਼ਹੀਦ ਹੋ ਗਏ। ਓਏ ਹੋਏ। ਅਸੀਂ ਬਚੇ 2 ਭਾਈ। ਅੱਛਾ ਉਹ ਮੈਂ ਵੀ ਕਿਸੇ ਦਿਨ ਆ ਗਿਆ। ਫਿਰ ਇਹ ਨਹੀਂ ਪਤਾ, ਮੈਂ ਤੀਸਰੇ ਦਿਨ ਆਪਣੇ ਭਾਈ ਨੂੰ ਮਿਲਦਾ। ਬੱਲੇ ਬੱਲੇ ਬੱਲੇ। ਹੈ ਜੀ? ਮੈਂ ਰੋਂਦਾ ਫਿਰਦਾ। ਅੱਛਾ ਅੱਛਾ ਕਾਫਲੇ ਦੇ ਨਾਲ। ਉਹ ਕਾਫਲਾ ਜਿਹੜਾ ਸਾਡਾ ਆਪਣਾ ਸੀਗਾ, ਜਾਨੀ ਜੀ ਜਿਹੜੇ ਵਿੱਚੋਂ ਨਿਕਲ ਕੇ ਆਇਆ ਸੀ ਨਾ, ਉਹਦੇ ਕੌਮ ਨੂੰ ਆਏ ਵੀ ਕੌਮ ਬੈਠੀ ਹੋਊਗੀ। ਠੀਕ ਆ ਤੇ ਕੌਮ ਮੁਸਲਮਾਨਾਂ ਦੀ ਸੀ। ਠੀਕ ਆ। ਹੈ ਜੀ? ਅੱਛਾ ਉੱਥੇ ਨੂੰ ਆਇਆ ਅੱਗੇ, ਉੱਥੇ ਕੋਈ ਨਾ ਚੂੜੇ ਚ ਮੈਂ ਜਿਹੜਾ ਮਾਲ ਪਸ਼ੂ ਸੀ ਨਾ, ਉਹ ਘੇਰੇ ਖੜੇ। ਅੱਛਾ ਤੇ ਉਹਨਾਂ ਨੇ ਤੋਬਾ ਅੱਲਾ ਮਾਫੀ ਦੇਵੇ, ਉਹਨਾਂ ਨੇ ਵਿੱਚੋਂ 2 ਜਨਾਨੀਆਂ ਰੱਖ ਲਈਆਂ। ਜਨਾਨੀਆਂ ਸੀ 5-6 ਜਨਾਨੀਆਂ ਨਾਲ ਮੈਂ ਰਲ ਗਿਆ ਸੀਗਾ। ਅੱਛਾ 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 ਅੱਛਾ। ਹੋਰ ਪਤਾ ਨਹੀਂ ਕੋਈ। 2 ਉਹਨਾਂ ਨੇ ਫੜ ਲੀਆਂ ਵਿੱਚੋਂ। 2 ਉਹਨਾਂ ਨੇ ਉੱਥੇ ਫੜ ਲਈਆਂ। ਉਹਨਾਂ ਨੇ ਇਹ ਦੱਸਤਾ ਵੀ ਐਂ ਨਾ ਨਿਕਲ ਜਾਓ, ਐਂ ਨਹੀਂ ਜਾਇਓ ਤੁਸੀਂ। ਜਾਨੀ ਯਾਰ ਆ ਪਾਕਿਸਤਾਨ ਨੂੰ ਜਾਂਦਾ। ਨਹੀਂ, ਹਾਂ ਲੁਧਿਆਣੇ ਨੂੰ ਆਉਂਦੇ ਸੀ। ਅੱਛਾ ਲੁਧਿਆਣੇ ਕੈਂਪ ਹੋ ਨਾ ਉੱਥੇ। ਕੈਂਪ ਲੱਗਾ ਸੀਗਾ। ਕੈਂਪ ਇੱਕ ਪਿੰਡ ਸੀਗਾ।
ਉਹ ਜਾਣੀ ਕਿ ਆਪਣੇ ਮਤਲਬ ਆਪ ਹੀ ਕੈਂਪ ਲਾ ਲਿਆ ਸੀ। ਠੀਕ, ਆਪਣੀ ਮਦਦ ਆਪ ਨਾਲ ਹੀ। ਉੱਥੇ ਉਹ ਕੈਂਪ ਵੱਲੋਂ ਜਾਂਦੇ ਆ। ਅੱਛਾ ਅੱਛਾ ਅੱਛਾ। ਤੇ ਉਹ ਚਲੇ ਗਿਆ ਜੀ ਉਹ ਕੈਂਪ ਦੇ ਵਿੱਚ। ਮੈਂ ਵੀ ਰੋਂਦਾ ਫਿਰਦਾ। ਅੱਛਾ। ਕਿਉਂਕਿ ਮੈਂ ਇਕੱਲਾ ਸੀਗਾ ਇੰਨੇ ਜੀਆਂ ਦੇ ਵਿੱਚੋਂ, ਤੇ ਮੈਂ ਰੋਣਾ ਹੀ ਸੀਗਾ। ਛੋਟਾ ਸੀ ਨਾਲ। ਹਾਂਜੀ ਠੀਕ ਆ। ਮੈਂ ਹੁਣ ਜੋ ਕਹਿੰਦੇ ਨੇ ਵੀ ਲੋਕ ਆਪਣਾ ਆਪ ਰੱਖੇ ਤਾਂ ਫਾਇਦਾ ਨਹੀਂ ਹੈ। ਹਾਂ ਜੀ, ਬਿਲਕੁਲ ਬਿਲਕੁਲ। ਉਹ ਬਰਦਾਸ਼ਤ ਨਾ ਹੋਏ। ਇੱਕ ਸਾਡੇ ਮਾਮੇ ਦਾ ਪੁੱਤ ਸੀਗਾ ਭਾਈ ਸ਼ਕੂਰ। ਠੀਕ। ਇਹ ਦੂਸਰੇ ਦਿਨ ਇਹਨੂੰ ਮਿਲ ਜਾਂਦਾ ਮੇਰੇ ਭਾਈ ਨੂੰ। ਅੱਛਾ। ਤੇ ਮੈਂ ਫਿਰ ਰੋਂਦਾ ਫਿਰਦਾ। ਮੈਨੂੰ ਉਹ ਕੈਂਪ ਦੇ ਵਿੱਚ ਇੱਕ ਪਤਾ ਨਿਕਲਿਆ ਕਿ ਰੋ ਨਾ ਤੂੰ ਬਈ, ਤੇਰਾ ਭਾਈ ਅਹਿਮਦਲੀ ਹੈਗਾ। ਅਹਿਮਦਲੀ ਸੀਗਾ ਸਭ ਤੋਂ ਬੜਾ। ਅੱਛਾ ਅੱਛਾ ਅੱਛਾ। ਉਹ ਫੌਜ ਉੱਥੇ ਹੋ ਗਿਆ ਸੀਗਾ। ਅੱਛਾ। ਸ਼ਹੀਦ ਹੋ ਗਿਆ ਸੀਗਾ। ਅੱਛਾ। ਤੇ ਉਹ ਵੀ ਸ਼ਹੀਦ ਹੋ ਗਿਆ ਉੱਥੇ? ਹਾਂ, ਜਿਹੜਾ ਅਹਿਮਦਲੀ ਸੀ ਨਾ, ਉਹ ਸ਼ਹੀਦ ਹੋ ਗਿਆ ਸੀ। ਅੱਛਾ। ਉਹ ਕਹਿੰਦਾ ਭਲੇਖੇ ਨਾ ਆਇਆ ਤਾਂ ਫੈਜ ਆ ਨਾ ਮੇਰਾ ਦੇਣਾ। ਹਾਂ ਉਹ ਫੈਜ ਆ। ਹਾਂਜੀ। ਹਾਂ। ਤੇ ਉਹ ਮੈਂ ਉਹਨੂੰ ਲੱਭਣਾ ਸ਼ੁਰੂ ਕਰਦਾ। ਇੱਕ ਜਿਹਨੇ ਮਾਈ ਦੇ ਨਾਲ ਮੈਂ ਰਲ ਗਿਆ ਨਾ, ਉਹ ਮਾਈ ਨੇ ਮੇਰੀ ਬੜੀ ਹੈਲਪ ਕੀਤੀ। ਵਾਹ ਬਈ ਵਾਹ, ਕੀ ਬਾਤ ਹੈ। ਮਾਵਾ ਮੰਗੋ। ਹਾਂ, ਮਾਵਾ ਮੰਗੋ। ਉਹਨੇ ਕਹਿਣਾ ਪੁੱਤ ਜਿੱਥੇ ਅਸੀਂ ਜਾਵਾਂਗੇ ਤੂੰ ਵੀ ਚਲਾ ਜਾਈਂ। ਠੀਕ ਆ, ਕੀ ਬਾਤ। ਮੈਂ ਹੁਣ ਇੰਨੇ ਜੀਆਂ ਦੇ ਵਿੱਚੋਂ ਇਕੱਲਾ ਸੀਗਾ। ਵਿਛੜ ਗਿਆ। ਫਿਰ ਰੋਣਾ ਸੀ। ਮੈਂ ਹੋਰ ਰੋਣਾ ਸੀ। ਬਿਲਕੁਲ ਬਿਲਕੁਲ। ਉਹਨੇ ਮੈਨੂੰ ਬੜਾ ਪਿਆਰ ਦਿਲਾਸਾ ਦਿੱਤਾ। ਬੜਾ ਅੱਲਾਹ ਦਾ ਭਲਾ ਕਰ, ਅੱਲਾਹ ਨੂੰ ਬੇਸੰਦੀਪ ਕਰੇ। ਬਹੁਤ ਹੋ ਗਈ। ਉਹ ਤੀਸਰੇ ਦਿਨ ਜੀ ਮੈਨੂੰ ਖਾਣਾ ਮਿਲ ਗਿਆ। ਅੱਛਾ। ਉੱਥੋਂ ਮਿਲੇ ਹੋਏ ਜੀ ਅਸੀਂ ਆ ਗਏ। ਫਿਰ ਉੱਥੋਂ ਕੈਂਪ ਜਿਹੜਾ ਲੱਗਿਆ ਸੀ ਨਾ, ਲੁਧਿਆਣੇ ਕੈਂਪ 'ਚ ਆ ਗਏ, ਜਿੱਥੇ ਕੈਂਪ ਲੱਗਿਆ ਸੀ ਗੌਰਮੈਂਟ ਦੀ। ਠੀਕ ਹੋ ਗਿਆ। ਉੱਥੇ ਆਏ, ਉੱਥੇ ਇੱਕ ਰਾਤ ਕੱਟੇ। ਦੂਏ ਦਿਨ ਗੱਡੀ ਲੱਗ ਗਈ। ਠੀਕ ਹੋ ਗਿਆ। ਪਾਕਿਸਤਾਨੋਂ ਰੇਲ ਗੱਡੀ 'ਚ ਬਹਿ ਗਏ। ਮਾਲ ਗੱਡੀ 'ਚ ਬਹਿ ਗਏ। ਉਹਦੇ ਵਿੱਚ ਜਿਹੜੇ ਡੱਬੇ ਜਿਹੇ ਅਸੀਂ ਬੈਠੇ ਨਾ, ਛਗੜਾ ਸੀਗੇ, ਉਹਦੇ ਵਿੱਚ ਲੁਧਿਆਣੇ ਦੇ ਧੋਬੀ ਸੀਗੇ। ਕਿਉਂਕਿ ਉਹਨਾਂ ਨੇ ਸ਼ਹਿਰ ਦੇ ਸੀ, ਉਹ ਤਾਂ ਅਮਨ ਚਾਹਨਾ ਉੱਠੇ। ਹਾਂ ਜੀ, ਉਹ ਤਾਂ ਅਮਨ ਚਾਹਨਾ। ਤੁਸੀਂ ਵੱਡ ਵਡਾਂਗਾ ਤਾਂ ਫਿਰ ਪਿੰਡਾਂ ਵਾਲਿਆਂ ਵਿਚਾਰਿਆਂ ਦਾ ਹੋਇਆ। ਉਹ ਸਾਡੇ ਨਾਲ ਇਸ ਤਰ੍ਹਾਂ ਹੋਈ। ਉਹ ਸਾਨੂੰ ਬੈਠਣ ਨਾ ਟਿਕਣ ਨਾ ਦੇਣ। ਅੱਛਾ। ਧੋਬੀ। ਜਦੋਂ ਅਕਸਰ ਨੂੰ ਰੇਲ 'ਚ ਬੈਠੇ ਆ, ਇੱਕ ਦੂਸਰੇ ਦੇ ਨਾਲ ਕੋਈ ਮੋਢਾ ਜਾਂ ਕੱਪੜਾ ਕੋਈ ਲੀੜਾ ਲੱਗ ਜਾਂਦਾ ਜੀ, ਲੱਗ ਹੀ ਜਾਂਦਾ। ਨਾਲੇ ਉਹ ਵਕਤ ਹੀ ਐਸਾ ਸੀ, ਉਹਦੇ ਵਿੱਚ ਕੋਈ ਔੜਦਾ ਸੀ। ਉਹ ਸਾਨੂੰ ਨੇੜੇ ਨਹੀਂ ਸੀ ਲੱਗਣ। ਉਹ ਜਦ ਕੋਈ ਐਸੀ ਗੱਲ ਹੋਈ ਨਾ, ਉਹ ਮੈਨੂੰ ਇੱਕ ਨੇ ਪਤਾ ਜਨਾਨੀ ਨੇ ਘੂਰਿਆ। ਮੈਂ ਉਹਦੀ ਬਾਂਹ ਫੜੀ, ਉਹਦੀ ਦੰਦੀ ਵੱਢੀ। ਵਾਹ ਬਈ ਵਾਹ। ਠੀਕ ਆ। ਦੰਦੀ ਵੱਢੀ ਜੋ ਹੋਵੇ, ਸਕੂਨ ਨਾ ਬਹਿ ਗਈ। ਮੁੜ ਕੇ ਕੋਈ ਨਾ ਕੀਤਾ। ਠੀਕ ਹੋ ਗਿਆ। ਉੱਥੋਂ ਚੱਲ ਪਈ ਗੱਡੀ। ਗਾਹਾਂ ਪਤਾ ਨਹੀਂ ਕਿੱਥੇ ਕਾ ਕੇ ਨਾ, ਉਹ ਡਰਾਈਵਰ ਨੇ ਨਾ 1000 ਦੇ ਵਿੱਚ ਆ ਕੇ ਰੇਲ ਭੇਜ ਲਈ। ਰੋਕਤੀ। ਠੀਕ ਆ। ਇਧਰੋਂ ਜੋ ਸਿੱਖ ਬਾਦਾ ਜੋ ਕੁਝ ਵੀ ਹੈ ਸੀਗਾ, ਜਿਹੜਾ ਇਹਨਾਂ ਬੇਬਹਾ ਦੁਨੀਆ ਸੀ, ਜਿਹੜੀ ਉਹ ਗੱਡੀ ਨੂੰ ਕਤਲ ਕਰਨੇ ਵਾਸਤੇ ਤਿਆਰ ਖੜੀ ਸੀ। ਜਾਨੀ ਉਹ ਡਰਾਈਵਰ ਨੇ ਫਿਰ ਉਹਨਾਂ ਨਾਲ ਮਿਲਿਆ ਹੋਊਗਾ ਵੀ ਮੈਂ ਗੱਡੀ ਅਜਾੜ 'ਚ ਖਿਲਾਰ ਦੂੰ ਇੱਥੇ। ਕੋਈ ਹੈਗਾ ਹਿੰਦੂ ਸੀਗਾ। ਅੱਛਾ, ਹਿੰਦੂ ਸੀ। ਠੀਕ ਆ। ਉਹ ਜਿਹੜੇ ਉਸ ਰੇਲ ਦੇ ਫੌਜੀ ਸੀਗੇ ਨਾ, ਤੁਹਾਡੀ ਗੱਡੀ ਦੀ ਹਿਫਾਜ਼ਤ ਲਈ ਜਿਹੜੇ ਫੌਜੀ ਸੀ, ਜਿਹੜੇ ਮਿਲਟਰੀ 'ਚ, ਉਹਨਾਂ ਨੇ ਸਾਰਿਆਂ ਨੂੰ ਭੱਜੇ ਫਿਰਨ ਉਹ ਰੇਲ ਦੇ। ਠੀਕ ਆ। ਉਹਨਾਂ ਨੇ ਇੰਨੀ ਗੱਲ ਕਹੀ ਵੀ ਤੁਸੀਂ ਨਾ ਸਿਰ ਨਾ ਉੱਤੇ ਚੱਕਿਓ। ਠੀਕ। ਨੀਵੇਂ ਹੋ ਕੇ ਨਾ ਬੈਠੇ ਰਹੋ, ਕੋਈ ਕੁਝ ਨਹੀਂ ਹੁੰਦਾ। ਜਾਣ ਉਹ ਕਿਸੇ ਕੋ ਤਾਂ ਕਾਜੀ ਵੀ ਇਹ ਨਾ ਭੱਜੇ ਫਿਰੀ ਗਏ। ਉਹਨਾਂ ਨੇ ਵੈਸੇ ਹਮਲਾ ਕਰਨੇ ਦੀ ਕੋਈ ਜ਼ਰੂਰਤ ਨਹੀਂ ਪਈ ਉਹਨਾਂ ਦੀ। ਠੀਕ ਇਹ ਆਪਣੇ ਉਹ ਡਰਾਈਵਰ ਕੋ ਚਲੇ ਗਏ ਰੇਲ ਦੇ। ਉਹ ਕਹਿਣ ਲੱਗੇ ਤੈਨੂੰ ਗੋਲੀ ਮਾਰਨੀ ਹੈ, ਨਹੀਂ ਤਾਂ ਰੇਲ ਚਲਾ ਲਾ। ਅੱਛਾ। ਉਹ ਫੌਜੀ ਫਿਰ ਉਹ ਡਰਾਈਵਰ ਕੋ ਚਲੇ ਗਏ। ਉਹ ਡਰਾਈਵਰ ਨੂੰ ਤੂੰ ਕਿਉਂ ਰੋਕੀ ਹੈ? ਕਿਉਂ ਰੋਕੀ ਤੂੰ ਇੱਥੇ? ਠੀਕ ਹੋ ਗਿਆ। ਅਸੀਂ ਗੋਲੀ ਮਾਰਨੀ, ਤੈਨੂੰ ਮਾਰ ਦੇਣਾ। ਡਰਾਈਵਰ ਸਾਡੇ ਕੋਲ ਹੈਗਾ। ਅਸੀਂ ਰੇਲ ਬਚਾ ਕੇ ਅਸੀਂ ਆਪ ਚਲਾ ਲਾਂਗੇ। ਉਹਨੇ ਜੀ ਫਦਾ ਦਾ ਖੌਫ ਕੀਤਾ, ਉਹਨੇ ਰੇਲ ਚਲਾ ਲਈ। ਡਰ ਗਿਆ ਫਿਰ ਉਹਨੇ ਕਿਹਾ ਮੈਨੂੰ ਇਹਨਾਂ ਨੇ ਗੋਲੀ ਮਾਰ ਦੇਣੀ ਹੈ, ਚਲਾ ਇਹਨਾਂ ਨੇ ਆਪ ਲੈਣੀ, ਬਿਹਤਰ ਹੈ ਚਲਾ ਲਓ। ਉਹ ਚਲਾ ਲਈ ਜੀ ਉਹਨੇ। ਫਿਰ ਮੁੜ ਕੇ ਅੰਮ੍ਰਿਤਸਰ ਆ ਗਏ। ਅੱਛਾ। ਸਟੇਸ਼ਨ ਦੇ ਉੱਤੇ। ਠੀਕ। ਸਟੇਸ਼ਨ ਦੇ ਉੱਤੇ ਵੀ ਬੜਾ ਐਸੇ ਤਰ੍ਹਾਂ ਨਾ ਆਲੇ ਦੁਆਲੇ ਜਿਹੜੇ ਗੱਡੀ ਦੇ ਦੁਸ਼ਮਣ ਸੀਗੇ, ਉਹ ਵੀ ਬੜੇ ਭੱਜੇ ਨਸੇ, ਭੱਜੇ ਦੌੜੇ। ਹਮਲਾ ਕਰਨੇ ਵਾਲੇ ਵੀ ਭੱਜੇ ਫਿਰਦੇ ਸੀਗੇ। ਤੇ ਉਤੋਂ ਉਹ ਜਿਹੜੇ ਪੌਲਸਾਂ ਦੀ ਹੁੰਦੀ ਆ, ਉਹਦੇ ਤੋਂ ਪਤਾ ਨਹੀਂ ਦੋਈਆਂ ਕੀ ਛਿਲਕਦੇ ਰਹੇ ਉਹ। ਅੱਛਾ। ਤੇਜ਼ਾਬ ਤਜੂਰ ਪਰ। ਠੀਕ ਆ। ਉੱਥੋਂ ਫਿਰ ਇਹਨਾਂ ਨੇ ਕਹਿ ਸੁਣ ਕੇ ਜੀ ਇਹਨਾਂ ਨੇ ਚਲਵਾ ਲਈ ਗੱਡੀ।
ਹਾਂ ਗੱਡੀ ਚਲਾ ਕੇ ਨਾ ਫੌਜੀਆਂ ਨੇ ਅੱਲਾ ਉਹਨਾਂ ਦਾ ਭਲਾ ਕਰੇ ਹਾਂ ਅੱਲਾ ਉਹਨਾਂ ਦੇ ਮਾਰਗਾ ਅੱਲਾ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ ਜੇ ਜੀਂਦੇ ਅੱਲਾ ਨੇ ਉਹਨਾਂ ਨੂੰ ਲੰਬੀ ਉਮਰ ਜਿਨ੍ਹਾਂ ਨੇ ਇੰਨੀ ਸਾਡੇ ਪੂਰੀ ਗੱਡੀ ਨੂੰ ਬਚਾ ਕੇ ਲੈ ਕੇ ਆਏ ਪੂਰੀ ਹਿਫਾਜ਼ਤ ਕੀਤੀ ਉਹਨਾਂ ਵਾਹ ਜੀ ਕੀ ਬਾਤ ਅੰਮ੍ਰਿਤਸਰ ਜੀ ਫਿਰ ਉੱਥੇ ਚਲਾ ਬਾਗੇ ਆ ਗਏ ਬਾਗੇ ਜੀ ਫਿਰ ਜਿਹੜੇ ਮੁਸਲਮਾਨ ਸੀਗੇ ਰੋਟੀਆਂ ਝੋਲੀਆਂ 'ਚ ਪਾਈ ਪਹਿਲਾਂ ਅਸੀਂ 2-3 ਦਿਨ ਦੇ ਭੁੱਖੇ ਸੀਗੇ ਓਏ ਹੋਏ ਓਏ ਨਾ ਪਾਣੀ ਨਾ ਰੋਟੀ ਭੁੱਖਣ ਪਾਣੇ ਮਤਲਬ ਭੁੱਖਾਂ ਮਰ ਗਈਆਂ ਓਏ ਹੋਏ ਹੈ ਜੀ ਕਿਉਂਕਿ ਪਿਆਰੇ ਆਪਣੇ ਵਿਛੜ ਗਏ ਉੱਥੇ ਵਿਛੜ ਗਏ ਸਾਹਮਣੇ ਦੇਖ ਲੈ ਮਰਦੇ ਮਾਂ ਬਾਪ ਵਿਚਾਰੇ ਜਿਹੜੇ ਦਰਾਹੇ ਦੇ ਨਾ ਕਈ ਕੁਨਵਿਆਂ ਦੇ ਕੁਨਵੇ ਖਤਮ ਹੋ ਗਏ ਓਏ ਹੋਏ ਪੂਰੇ ਘਰ ਖਤਮ ਹੋ ਗਏ ਪੂਰੇ ਅੱਲਾ ਅੱਲਾ ਬਿਲਕੁਲ ਬਿਲਕੁਲ ਇਦਾਂ ਹੀ ਹੋਇਆ ਐਸੇ ਤਾਂ ਸਾਡੇ ਨਾਲ ਹਾਲਾਤ ਜਦੋਂ ਬਾਗੇ ਪਹੁੰਚੇ ਫਿਰ ਨਾਰੇ ਲੱਗ ਗਏ ਹੁਣੇ ਪਾਕਿਸਤਾਨ ਨਾਰੇ ਲੱਗ ਗਏ ਉਹ ਰੋਟੀਆਂ ਰੱਪੇ ਰੇਲ ਦੇ ਵਿੱਚ ਬੈਠਿਆ ਨਾ ਉਹ ਤੇ ਭਗਾਉਣ ਉਹ ਤੇਰੇ ਹੱਥ ਆ ਗਈ ਤੂੰ ਖਾ ਲਈ ਮੇਰੇ ਹੱਥ ਆ ਗਈ ਉਹ ਵਿੱਚ ਬੁਰਕੀ ਖਾ ਲੈਣੀ ਸਾਰਿਆਂ ਨੇ ਆ ਉੱਥੇ ਕਿਹੜਾ ਕੋਈ ਅੜੀਕਦਾ ਸੀ ਵੀ ਸਾਲਣ ਲੱਭੇ ਰੋਟੀ ਦੀ ਬੁਰਕੀ ਮਸਾ ਲੱਭੀ ਜਿੱਦਾਂ ਲੱਭੀ ਖਾ ਲਈ ਹੈ ਜੀ ਜੀ ਇੱਥੇ ਆ ਗਿਆ ਜੀ ਲਾਹੌਰ ਉੱਤੇ ਇੱਥੇ ਕੈਂਪ ਲੱਗ ਗਿਆ ਆਪਣੇ ਵਾਲਟਨ ਸਕੂਲ ਹਾਂ ਵਾਲਟਨ ਸਕੂਲ ਹੈ ਉੱਥੇ ਬਿਲਕੁਲ ਹੈ ਜੀ ਉੱਥੇ ਹੀ ਬਜ਼ੁਰਗ ਸਾਡੇ ਵੀ ਆਏ ਸੀ ਉੱਥੇ ਕੈਂਪ ਲੱਗਿਆ ਸੀ ਉੱਥੇ ਕੈਂਪ ਲੱਗਿਆ ਹੋਇਆ ਸੀਗਾ ਉੱਥੇ ਅਸੀਂ ਅਜੇ ਆ ਕੇ ਟਿਕਾਣਾ ਕੀਤਾ ਠੀਕ ਹੈ ਉੱਥੇ 2-4 ਰਾਤਾਂ ਰਹੀਆਂ ਤੇ ਕੋਈ ਮਾੜੇ ਮੋਟਾ ਸਕੂਨ ਆਇਆ ਠੀਕ ਹੈ ਕਿਉਂਕਿ ਪਿਛਲਾ ਕੋਈ ਥਕੇਵਾ ਵੀ ਉਂਝ ਵੀ ਸਾਹਮਣੇ ਅੱਖਾਂ ਦੇ ਜਿਹੜੇ ਆਪਣੇ ਪਿਆਰੇ ਸ਼ਹੀਦ ਹੋਏ ਆ ਭੁੱਲਦੇ ਸੀ ਉਹ ਭੁੱਲਦੇ ਨਹੀਂ ਸੀਗੇ ਹਾਂ ਫਿਰ ਇੱਥੇ ਸਾਡੇ ਟੋਬੇ ਸਾਡੇ ਪਿੰਡ ਦਾ ਦੋਤਾ ਭਾਂਜਾ ਸੀਗਾ ਡਿਪਟੀ ਬਸ਼ੀਰ ਅੱਛਾ ਡਿਪਟੀ ਬਸ਼ੀਰ ਉਹ ਤਾਂ ਕੌਮ ਦਾ ਨਹੀਂ ਸੀ ਕੌਮ ਦਾ ਤੁਹਾਡੇ ਪਿੰਡ ਦਾ ਦੋਤਾ ਸੀ ਅੱਛਾ ਠੀਕ ਆ ਉਹ ਵਿੱਚ ਕਈਆਂ ਸਿਆਣਿਆਂ ਨੂੰ ਪਤਾ ਸੀਗਾ ਹਾਂ ਵੀ ਉਹ ਟੋਬੇ ਲੱਗਿਆ ਹੋਇਆ ਠੀਕ ਉੱਥੋਂ ਦੇ ਅਸੀਂ ਆ ਗਿਆ ਫੈਸਲਾਬਾਦ ਉਹਦੇ ਆਸਰੇ ਤੇ ਤੁਰ ਪਏ ਇੱਧਰ ਨੂੰ ਫੈਸਲਾਬਾਦ ਆ ਕੇ ਕੈਂਪਸ 'ਚ ਲੱਗਿਆ ਸੀ ਸਟੇਸ਼ਨ ਦੇ ਉੱਤੇ ਉਹ ਸਟੇਸ਼ਨ ਦੇ ਨਾਲ ਨਾ ਸ਼ਹਿਰ ਵਾਲੋਂ ਜਿੱਧਰ ਨੂੰ ਹਸਪਤਾਲ ਹਾਂ ਇਹ ਵਿਹਲਾ ਹੀ ਪਿਆ ਸੀਗਾ ਆਹੋ ਤਾਂ ਆਜ਼ਾਦ ਹੀ ਸੀ ਉਦੋਂ ਝਾੜੀਆਂ ਖੜੀਆਂ ਹੋਣੀਆਂ ਇੱਥੇ ਜੇ ਲੋਕ ਅਸੀਂ ਬੈਠੇ ਰਹੇ ਉੱਥੇ 2-3 ਦਿਨ ਅੱਛਾ ਠੀਕ ਤੇ ਹਾਲਾਂਕਿ ਸਿੱਖਾਂ ਨੇ ਵੀ ਪਰ ਕਿਤੇ ਕੈਂਪ ਲੱਗਿਆ ਹੋਇਆ ਸੀਗਾ ਤੇ ਉੱਥੇ ਲਾਹੌਰ ਫੈਸਲਾਬਾਦ ਠੀਕ ਉੱਥੇ 2-4 ਰਾਤਾਂ ਰਹੇ ਫਿਰ ਅਸੀਂ ਰੇਲ ਲੱਗੇ ਟੋਬੇ ਨੂੰ ਅੱਛਾ ਟੋਬੇ ਆ ਗਿਆ ਜੀ ਕਿਸਾ ਕੋਤਾ ਕਾਦੀ ਇਹਨੂੰ ਡਿਪਟੀ ਨੂੰ ਪਤਾ ਲੱਗ ਗਿਆ ਬਸ਼ੀਰ ਨੂੰ ਬਿਜਰਾਹੇ ਵਾਲੇ ਬੰਦੇ ਆ ਗਏ ਠੀਕ ਮੇਰੇ ਨਾਨਕੇ ਆ ਗਏ ਠੀਕ ਇਹਨੇ ਜੀ ਬੜੀ ਸੰਭਾਲ ਕੀਤੀ ਸਾਨੂੰ ਫਿਰ ਨਾ ਅੱਛਾ ਜਮਿੰਦਪੁਰੇ ਸਕੂਲ ਦੇ ਵਿੱਚ ਇਹਨੇ ਸਾਰਿਆਂ ਨੂੰ ਬਿਠਾਤਾ ਯਾਨੀ ਕਾਫੀ ਇਹਨੇ ਪ੍ਰੋਟੋਕੋਲ ਦਿੱਤਾ ਆਓ ਭਗਤ ਕੀਤੀ ਮੰਨਿਆ ਨਾਨਕਿਆਂ ਨੂੰ ਤੇ ਮੰਨਿਆ ਫਿਰ ਇਹਨਾਂ ਨੂੰ ਜਿਹੜਾ ਰਾਸ਼ਨ ਰੋਸ਼ਨ ਸੀਗਾ ਨਾ ਆਟਾ ਉਟਾ ਜੋ ਕੁਝ ਵੀ ਕੋਈ ਹੈ ਸੀ ਉਹ ਇਹਨੇ ਦਵਾਉਣਾ ਸ਼ੁਰੂ ਕਰ ਦਿੱਤਾ ਠੀਕ ਹੈ ਰਾਸ਼ਨ ਵੀ ਦੇਣਾ ਪੈਂਦਾ ਹੋਇਆ ਰਾਸ਼ਨ ਦੇਣਾ ਰੋਟੀ ਰੱਜ ਕੇ ਖਾਣ ਲੱਗ ਗਏ ਵਾਹ ਬਈ ਉੱਥੇ 5-10 ਦਿਨ ਅਸੀਂ ਬੈਠੇ ਰਹੇ ਤੇ ਮੁੜ ਕੇ ਉਹ ਕਹਿਣ ਲੱਗਾ ਕਿ ਵੀ ਤੁਸੀਂ ਏਦਾਂ ਕਰੋ ਵੀ ਮੈਂ ਤੁਹਾਨੂੰ ਨਾ ਸ਼ਹਿਰ 'ਚ ਮੇਰੇ ਤਾਲੇ ਲਵਾਏ ਹੋਏ ਨੇ ਅੱਛਾ ਫਿਰ ਮੈਂ ਮਕਾਨ ਘਲਾ ਦੇਣਾ ਭਰਾਏ ਨਾ ਵਾਹ ਬਈ ਕੀ ਬਾਤ ਫਿਰ ਤੁਸੀਂ ਇੱਥੇ ਸ਼ਹਿਰ 'ਚ ਬਹਿ ਜਾਓ ਠੀਕ ਉਹ ਸਾਰੇ ਲੋਕ ਕਹਿੰਦੇ ਕਿ ਨਹੀਂ ਜੀ ਅਸੀਂ ਨਹੀਂ ਸਾਰੇ ਸ਼ਹਿਰ 'ਚ ਬਹਿਣਾ ਹੈਗਾ ਅੱਛਾ ਇਨਕਾਰ ਕਰ ਜੋ 2-3 ਦਿਨ ਇਹੀ ਉਹਦਾ ਕੰਮ ਰਿਹਾ ਸਿਆਣੇ ਕਹਿੰਦੇ ਹੁਣ ਅਸੀਂ ਨਿਆਣੇ ਕਿੱਦਾਂ ਪਾਲਾਂਗੇ ਜੇ ਜ਼ਿਮੀਂਦਾਰਾਂ ਨਹੀਂ ਕਰਾਂਗੇ ਦਾਣੇ ਨਹੀਂ ਹੋਣਗੇ ਸ਼ਹਿਰ 'ਚ ਕੀ ਕਰਾਂਗੇ ਉਹ ਕਿੱਸਾ ਕੋਤਾ ਕਾਦੀ ਜੇ ਫਿਰ ਉਹਨੇ ਕਿਹਾ ਵੀ ਮੈਂ ਤੁਹਾਨੂੰ ਪਰ ਗੋਬਿੰਦਪੁਰਾ ਆਹੋ ਗੋਬਿੰਦਪੁਰਾ ਹੈ ਵੀ ਤੁਹਾਨੂੰ ਗੋਬਿੰਦਪੁਰਾ ਜ਼ਮੀਨ ਵੀ ਪਵਾ ਦੇਣਾ ਨਾਲ ਹੀ ਸ਼ਹਿਰ ਦੇ ਉਹ ਸਾਰੀ ਜ਼ਮੀਨ ਪੈ ਮੰਨੇ ਨਹੀਂ ਜੀ ਕਿਸਾ ਕੋਤਾ ਕਾ ਸਾਡੇ ਸਿਆਣੇ ਜਿਹੜੇ ਸੀ ਬਜ਼ੁਰਗ ਅੱਛਾ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਨਹੀਂ ਨਾ ਮੰਨਦੇ ਵੀ ਤੁਸੀਂ ਨਾ ਪਿੰਡ ਆਲੇ ਦੁਆਲੇ ਫਿਰ ਲਓ ਠੀਕ ਫਿਰ ਕਿ ਜਿਹੜੇ ਤੁਹਾਨੂੰ ਪਿੰਡ ਪਸੰਦ ਆਊਗਾ ਨਾ ਜਿਹੜਾ ਚੰਗਾ ਲੱਗੂ ਉੱਥੇ ਬਹਿ ਜਾਓ ਉੱਥੇ ਮੈਨੂੰ ਦੱਸ ਦਿਓ ਉੱਥੇ ਜ਼ਮੀਨ ਪਾ ਦਿਓ ਉੱਥੇ ਮੈਂ ਤੁਹਾਨੂੰ ਘਲਾ ਦੂੰਗਾ ਠੀਕ ਹੈ ਸਰ ਜੇ ਉਹ 2-3 ਦਿਨ ਸਵੇਰੇ ਰੋਟੀ ਖਾ ਲੈਣੀ ਬਾਹਰ ਨਿਕਲਿਆ ਹੋਣਾ ਬਸ ਫਿਰਦੇ ਰਹਿਣਾ ਪੈਦਲ ਹੀ ਹੈ ਜੀ ਪੈਦਲ ਉਦੋਂ ਹੋਰ ਕਿਆ ਸੀ ਪੈਦਲ ਹੀ ਸੀਗਾ ਉਦੋਂ ਪੈਦਲ ਬੜਾ ਲੋਕ ਤੁਰ ਲੈਂਦੇ ਸੀ ਹੈ ਜੀ 20-30 ਮੀਲ ਸਫ਼ਰ ਪੈਦਲ ਕਰ ਲੈਂਦੇ ਸੀ ਉਹਨਾਂ ਨੇ ਜਦ ਸ਼ਾਮ ਨੂੰ ਜਾਣਾ ਨੇ ਫਿਰ ਜਾ ਕੇ ਪੁੱਛਣਾ ਹਾਂ ਬਈ ਅਗਲੇ ਜੀ ਕਹਿਣਾ ਹਾਲੇ ਸਾਡੇ ਪਸੰਦ ਨਹੀਂ ਕੋਈ ਆਏ ਚਲੋ ਠੀਕ ਹੈ ਜੀ ਫਿਰ
ਕਿਸੇ ਕੋਤਾ ਕਾਹਦੇ ਵੀ 294 ਜਿਹੜਾ ਨਾ ਇਹਨਾਂ ਦੇ ਪਸੰਦ ਆ ਗਿਆ। ਠੀਕ। ਇੱਥੇ ਚਰੀ ਮੋਟ ਬਹੁਤ ਸੀਗੇ ਉਦੋਂ। ਅੱਛਾ ਅੱਛਾ, ਠੀਕ ਹੈ ਠੀਕ। ਤੇ ਇੱਥੇ ਨਾ ਵਿਹਲਾ ਬਿਲਕੁਲ ਪਿਆ ਸੀ। ਹਾਂ ਵਿਹਲਾ ਹੀ ਸੀਗਾ। ਇੱਥੋਂ ਵਿਚਾਰੇ 94 ਵਾਲੇ ਉੱਠ ਕੇ ਚਲੇ ਗਏ ਬਸ ਆ ਜੰਗਲੀ ਮੰਗਲੀ ਸੀਗੇ। ਆਹ ਇਹ ਸੀਗੇ ਜਲਾਹੇ ਬੈਠੇ ਸੀਗੇ ਕੁਝ? ਨਹੀਂ ਜਲਾਹੇ ਵੀ। ਅੱਛਾ ਬੱਟ ਵਗੈਰਾ ਇਹ ਬਾਅਦ ਚਲੇ ਗਏ ਸੀ 50 ਚ। ਅੱਛਾ ਇਹ 50 ਚੋਂ ਬਿਲਕੁਲ ਠੀਕ ਹੈ ਠੀਕ। ਬਾਹਰ ਅੰਦਰ ਚਲੇ ਗਏ ਜਾਂ ਜਾੜਾ ਪਿਆ 50 ਚਲੇ ਗਏ। ਹਾਂਜੀ ਉੱਥੋਂ ਜੇ ਇੱਥੇ ਫਿਰ ਇਹ ਪਸੰਦ ਆ ਗਿਆ। ਇੱਥੇ ਇਹਨਾਂ ਨੇ ਰਾਤ ਨੂੰ ਫਿਰ ਜਾ ਕੇ ਡਿਪਟੀ ਨੇ ਪੁੱਛਿਆ ਹਾਂ ਬਈ ਪਿੰਡ ਪਸੰਦ ਆਇਆ? ਕਹਿੰਦੇ ਹਾਂ ਜੀ ਜਿਹੜਾ ਇੱਧਰ ਆਓ ਪਿੰਡ ਫਲਾਨਾ ਵੀ ਉੱਥੇ ਸਾਨੂੰ ਭੇਜ ਦਿਓ, ਅਸੀਂ ਉੱਥੇ ਚੱਲ ਜਾਂਦੇ ਹਾਂ। ਠੀਕ ਹੈ। ਉਹ ਕਹਿੰਦਾ ਠੀਕ ਹੈ ਜੀ ਸਵੇਰ ਨੂੰ ਜੇ ਤੁਸੀਂ ਇੱਥੇ ਨਹੀਂ ਨਾ ਮੇਰੀ ਗੱਲ ਮੰਨਦੇ ਫਿਰ ਤੁਸੀਂ ਜਾਣਾ ਤਾਂ ਸਵੇਰ ਨੂੰ ਉੱਥੇ ਚੱਲੋ। ਠੀਕ। ਇੱਥੇ 94 ਆ ਗਿਆ ਜੀ। ਉਹ ਸਾਡੇ ਆਉਣ ਤੋਂ ਪਹਿਲੇ ਫਿਰੋਜ਼ਪੁਰੀ 5-4 ਘਰ ਇੱਥੇ ਆ ਕੇ ਬਹਿ ਗਏ। ਕਿਹੜੀ ਬਰਾਦਰੀ ਦੇ ਸੀ? ਰਾਈ ਬਰਾਦਰੀ। ਅੱਛਾ ਪਰ ਹਰ ਰਾਈ ਸੀਗੇ। ਰਾਈ ਠੀਕ ਆ। ਉਹ ਰਾਈ ਫਿਰੋਜ਼ਪੁਰ ਤੋਂ ਆ ਕੇ ਬਹਿ ਗਏ ਪਹਿਲਾਂ। ਫਿਰੋਜ਼ਪੁਰੀ ਸੀਗੇ ਤੇ ਉਹ ਨਾ ਅਮਨ ਚਾਹਨਾ ਉੱਠ ਕੇ ਆਏ। ਅੱਛਾ ਅੱਛਾ। ਉਸ ਦੌਰ ਦੇ ਵਿੱਚ ਮਸ਼ੀਨਾਂ ਹੁੰਦੀਆਂ ਸੀ ਗਾਉਣ ਵਾਲੀਆਂ ਭੂਕਣੇ ਜਿਹੀਆਂ ਵਾਲੀਆਂ। ਅੱਛਾ। ਉਹਨਾਂ ਨੇ ਜੋ ਭੂਕਣੇ ਦੀਆਂ ਮਸ਼ੀਨਾਂ ਲਾਈਆਂ ਉਹਦਾ ਨੱਚਣ ਕਿਤੇ ਪਾਉਣ। ਅੱਛਾ। ਬੁਰੇ ਹਾਲ ਦੇ ਉਹ ਅਮਨ ਚ ਆ ਗਏ ਨਾ ਤਾਂ ਕਿਤੇ ਪਾਉਂਦੇ ਸੀ। ਹਾਂਜੀ। ਤੇ ਜਿਹੜੇ ਵਿਚਾਰਿਆਂ ਦੇ ਉਹ ਸਾਡੇ ਖਬਰਾਂ ਸਾਡੇ ਵੱਲ ਦੇਖ ਕੇ ਵੀ ਇਹ ਭੁੱਖੇ ਨੰਗੇ ਆ ਗਿਆ ਕਿਸੇ ਕੋ ਹੈ ਸੀ। ਆਹੋ ਫਿਰ ਹੁਣ ਜਦ ਕਿਸੇ ਕੋ ਹੈ ਸੀ ਕਿਸੇ ਕੋ ਨਹੀਂ ਸੀ। ਜਦ ਸਭ ਕੁਝ ਛੱਡ ਕੇ ਆ ਗਏ ਫਿਰ ਭੁੱਖੇ ਨੰਗੇ ਸੀ ਵਿਚਾਰੇ। ਉਹ ਭੰਗੜੇ ਛੰਗੜੇ ਪਾਉਂਦੇ ਦਾ। ਇਹ ਕਹਿਣ ਲੱਗੇ ਵੀ ਇੱਥੇ ਨਹੀਂ ਗੁਜ਼ਾਰਾ ਹੋਣਾ। ਬੈਠੇ ਵੀ ਅਸੀਂ ਇੱਕੋ ਹੀ ਹੱਥ 'ਚ ਸਾਰੇ ਜਿੰਨੇ ਵੀ ਰਹਿਆ ਇੱਥੋਂ ਉੱਠ ਕੇ ਗਏ ਨਾ ਮੰਡੀ 'ਚੋਂ। ਹੱਥੇ ਖੁੱਲੇ ਹੋਣੇ ਹਨ। ਹੱਥੇ ਸਭ ਖੁੱਲੇ ਸੀ ਬਿਲਕੁਲ। ਇੱਕੋ ਹੀ ਹੱਥ 'ਚ ਬੈਠੇ ਇਕੱਠੇ ਜਿਹੜੀ ਰਾਤ ਨੂੰ। ਇਹਨਾਂ ਲੋਕਾਂ ਨੇ ਕਿਹਾ ਵੀ ਇਹ ਕੰਜਰ ਨੇ ਲੋਕ ਇੱਥੇ ਤਾਂ ਨਹੀਂ ਆਪਣਾ ਗੁਜ਼ਾਰਾ ਹੋਣਾ ਹੈ। ਠੀਕ ਆ। ਨੱਚਣ ਗਾਉਣ ਵਾਲੇ ਇੱਥੋਂ ਉੱਠ ਕੇ ਵਾਪਸ ਫਿਰ ਟੋਬੇ ਨੂੰ ਚੱਲ ਪਏ। ਠੀਕ। ਜਦ ਸਟੇਸ਼ਨ ਤੇ ਗਏ ਆ ਅੱਗੇ ਰੇਲ ਗੱਡੀ ਛਗੜੇ ਜਿਹੜੇ ਸੀ ਨਾ ਉਹ ਇੱਕ ਸਰਗੋਧੇ ਨੂੰ ਲੱਗੀ ਖੜੀ ਸੀ। ਠੀਕ ਹੈ। ਇਹ ਸਰਗੋਧੇ ਨੂੰ ਜਾਣੀ ਹੈ। ਸਰਗੋਧੇ ਨੂੰ ਜਾਣੀ। ਔਰ ਸਾਡੇ ਬੰਦੇ ਸਰਗੋਧੇ ਬੈਠੇ ਨੇ ਹਾਲੇ ਵੀ ਬੈਠੇ ਆ 91 ਸ਼ਮਾਲੀ ਚ ਦਰਾਹੇ ਤੇ ਬੈਠੇ ਆ। ਉੱਥੇ ਇੱਕ ਨੰਬਰਦਾਰੀ ਵੀ ਹੈ ਤੁਹਾਡੇ ਦਰਾਹੇ ਦੀ। 91 ਚ ਵੀ ਬੈਠੇ ਆ ਮੇਰੇ 31 ਚ ਵੀ ਬੈਠੇ ਨੇ। 31 ਚ ਵੀ ਕਈ ਇਸ ਤਰ੍ਹਾਂ ਦੇ 31 ਜਨੂਬੀ ਚ ਵੀ ਬੈਠੇ ਆ ਬਿਲਕੁਲ। ਉਹ ਇੱਥੋਂ ਰੇਲ ਚ ਬਹਿ ਗਏ ਸੀਗੇ। ਕਈ ਹਾਲੇ ਸਾਡੇ ਵਰਗੇ ਨਹੀਂ ਸੀ ਬੈਠੇ ਲੋਕ। ਉਹ ਫਿਰ ਡਿਪਟੀ ਫੇਰ ਆਇਆ। ਉਹ ਦੇਖਦਾ ਸੀ ਦਰਅਸਲ ਇਹਨਾਂ ਨੂੰ ਨਾਗਰੇ ਵਾਲਿਆਂ ਨੂੰ ਕੂਮ ਵਾਲਿਆਂ ਨੂੰ। ਅੱਛਾ। ਉਹ ਇਹਨਾਂ ਦੇ ਇੰਤਜ਼ਾਰ ਤੇ ਸੀਗਾ। ਉਹ ਜੀ ਅਸੀਂ ਉਹ ਡੀਕ ਆਇਆ ਨਾ ਹੋਇਆ ਜਦ ਇਹਨੇ ਦੇਖਣਾ ਵੀ ਇਹਨਾਂ ਨੂੰ ਤਾਂ ਮੈਂ 93 ਬਿਠਾਇਆ ਫਿਰ ਇੱਥੇ ਟੋਬੇ ਸਟੇਸ਼ਨ ਤੇ ਤੁਰੇ ਫਿਰਦੇ। ਠੀਕ ਹੈ। ਉਹਨੇ ਜਨਾਬ ਇੱਕ ਥਾਣੇਦਾਰ ਉਹਦੇ ਕੋਲ ਕਿਤੇ ਬੈਠਾ ਸੀ। ਇੱਥੋਂ ਦੇਖ ਕੇ ਮੁੜ ਗਿਆ। ਉਹਨੇ ਨਹੀਂ ਬੁਲਾਇਆ ਇਹ ਡਿਪਟੀ ਨੇ। ਉਹ ਆਪਣੀ ਕੋਠੀ ਚਲਿਆ ਗਿਆ। ਉਹ ਕੋਠੀ ਜਿੱਥੇ ਹੁਣ ਅੱਡਾ ਹੈ ਨਾ ਬੱਸਾਂ ਦਾ ਇਹਦੇ ਨਾਲ ਹੀ ਕੋਠੀ ਸੀ ਉਹਦੀ। ਆਹੋ ਹੁਣ ਵੀ ਕੋਠੀ ਉਹ ਹੈਗੀ ਉੱਥੇ। ਹਾਂਜੀ ਉਹ ਡਿਪਟੀ ਦੀ ਹੈਗੀ ਆ। ਨਹੀਂ ਉਹ ਤਾਂ ਮਾਰਕੀਟ ਬਣੀ ਹੋਈ ਆ। ਉਹ ਨਾਲ ਬਣੀ ਅੱਡੇ ਦੇ ਨਾਲ ਇਧਰਲੇ ਪਾਸੇ ਡੀਸੀ ਹਾਊਸ ਉੱਥੇ ਐਸਪੀ ਡੀਐਸਪੀ ਹੈਗਾ। ਉਹ ਇੱਧਰ ਹੈ ਇਹ ਜਿੱਥੇ ਮਾਰਕੀਟ ਹੈ ਜਿੱਥੇ ਬੱਸਾਂ ਨਿਕਲਦੀਆਂ ਚੱਕ ਕੇ ਨਵੀਂ ਬਿਲਡਿੰਗ ਬਣਾਤੀ ਹੋ ਇੱਧਰ। ਉਹ ਮਾਰਕੀਟ ਦੀ ਬਣਾਤੀ। ਠੀਕ ਹੈ। ਉਹ ਉੱਥੇ ਚਲਾ ਗਿਆ। ਉਹਦੇ ਕੋਲ ਬੈਠਾ ਸੀ ਥਾਣੇਦਾਰ ਡਿਪਟੀ ਕੋ। ਠੀਕ ਹੈ। ਉਹਨੇ ਕਿਹਾ ਵੀ ਥਾਣੇਦਾਰ ਨੂੰ ਕਿਹਾ ਵੀ ਜਾ ਤੂੰ ਨਾ ਸਟੇਸ਼ਨ ਤੇ ਜਾ ਵੀ ਫਲਾਣੇ ਪਿੰਡ ਦਾ ਨਾਂ ਲੈ ਕੇ ਉਹਨਾਂ ਨੂੰ ਬੁਲਾ ਕੇ ਲਿਆ। ਠੀਕ ਹੈ। ਤੁਹਾਡੇ ਪਿੰਡ ਦਾ ਕਿਹਾ? ਹਾਂ ਜੀ। ਦਰਾਹੇ ਦਾ ਨਾਂ ਲੈ ਕੇ ਨਾ ਉਹਨਾਂ ਨੂੰ ਬੁਲਾ ਕੇ ਲਿਆ ਵੀ ਉੱਥੇ ਮੈਂ ਪੁੱਛਾਂ ਵੀ ਉੱਥੋਂ ਤੁਸੀਂ ਆ ਕਿਉਂ ਗਏ ਹੋ। ਠੀਕ ਹੈ। ਠੀਕ ਹੈ ਜੀ। ਉਹ ਤੁਹਾਡਾ ਅੱਲਾ ਭਲਾ ਕਰੇ ਜੀ। ਉਹ ਆਇਆ ਉਹਨੇ ਉਹ ਦੇਖੋ ਕਹਿੰਦੇ ਉਹਨੇ ਬੋਲੀ ਪੁਲਿਸ ਵਾਲੀ ਦਰਾਹਾ ਕਰਿਆ ਬਈ। ਉਹਨੇ ਕਿਹਾ ਜੀ ਅਸੀਂ ਖੜੇ ਹੋ ਗਏ। ਤੁਹਾਨੂੰ ਚੌਧਰੀ ਬੁਲਾਉਂਦਾ ਡਿਪਟੀ ਸਾਹਿਬ। ਡਿਪਟੀ ਸਾਹਿਬ ਸਾਦੇ ਆ। ਇਹ ਅੱਕੇ ਹੋਏ ਸੀਗੇ। ਇਹਨੇ ਕਿਹਾ ਡਿਪਟੀ ਹੋ ਘਰ ਨੂੰ ਹੋ ਅਸੀਂ ਨਹੀਂ ਜਾਣਾ। ਉਹ ਥਾਣੇਦਾਰ ਨੂੰ ਵੀ ਪੈ ਗਿਆ। ਥਾਣੇਦਾਰ ਜਾ ਕੇ ਫਿਰ ਚਲੇ ਗਿਆ ਡਿਪਟੀ ਕੋ। ਡਿਪਟੀ ਨੇ ਜਾ ਕੇ ਦੱਸਿਆ ਵੀ ਆਹ ਗੱਲ ਹੋਈ ਹੈ। ਉਹਦੇ ਕੋਲ ਉਸ ਟਾਈਮ ਮੌਜੂਦ ਬੈਠਾ ਸੀ 28 ਵਾਲਾ ਜੈਲਦਾਰ। ਠੀਕ। ਡਿਪਟੀ ਦੇ ਕੋਲ। ਉਹ ਡਿਪਟੀ ਦੇ ਕੋਲ ਬੈਠਾ ਸੀ ਨਾ। ਉਹ ਜੈਲਦਾਰ ਨੂੰ ਕਿਹਾ ਵੀ ਤੁਸੀਂ ਜਾਓ ਤੇ ਫਲਾਣੇ ਪਿੰਡ ਦਾ ਨਾਂ ਲੈ ਕੇ
ਆਵਾਜ਼ ਦਿਓ। ਹਾਂ ਵੀ ਉਹਨਾਂ ਬੰਦਿਆਂ ਨਾਲ ਜਰਾ ਪਿਆਰ ਮੁਹੱਬਤ ਨਾਲ ਬੁਲਾ ਲਿਓ। ਉਹ ਫਿਰ ਵੀ ਦੁਨੀਆ ਆਦਮੀ ਜਿਹੜੇ ਹੁੰਦੇ ਨਾ ਦੁਨੀਆ ਹੀ ਹੁੰਦੇ ਦਨਾ ਬਿਲਕੁਲ ਬਿਲਕੁਲ ਹਾਂਜੀ। ਹਾਂਜੀ ਜ਼ੈਲਦਾਰ ਫਿਰ ਪੂਰੀ ਜ਼ੈਲ ਦੇ ਮਾਲਕ ਸੀਗੇ। ਉਹ ਆਇਆ ਆ ਕੇ ਉਹਨਾਂ ਨੇ ਆਵਾਜ਼ ਦਿੱਤੀ ਵੀ ਫਲਾਣੇ ਪਿੰਡ ਦੇ ਬੰਦੇ ਕਹਿੰਦੇ ਉੱਠ ਕੇ ਖੜੇ ਹੋ ਗਏ। ਹਾਂਜੀ ਹਾਂ ਵੀ ਤੁਸੀਂ ਕਿਸ ਤਰ੍ਹਾਂ ਆਏ, ਕਿੱਦਾਂ ਹੋਈ ਤੁਹਾਡੇ ਨਾਲ, ਕਿਵੇਂ ਫਲਾਣੇ ਚਮਕੜੀ ਆਪਣੇ ਉਹਨੇ 10 ਮਿੰਟ ਲਾਏ ਇਹਨਾਂ ਦੇ। ਠੀਕ ਆ ਹਾਲ ਹਵਾਲ ਇਹਨਾਂ ਦਾ ਪੁੱਛਿਆ ਦੱਸਿਆ। ਹਾਂ ਹਾਂਜੀ ਜਦ ਇਹ ਮੋਮ ਹੋ ਗਏ ਨਾ ਦਰਾਹੇ ਵਾਲੇ ਫਿਰ ਉਹ ਕਹਿਣ ਲੱਗੇ ਵੀ ਚਲੋ ਆਪਾਂ ਚੌਧਰੀ ਬੁਲਾਉਂਦਾ ਆਪਾਂ ਉਹਦੀ ਗੱਲ ਸੁਣ ਲੈਂਦੇ ਹਾਂ। ਗੱਲ ਸੁਣਨ ਚ ਕੀ ਹਰਜ ਹੈ? ਕੋਈ ਹਰਜ ਨਹੀਂ ਆਪਾਂ ਬਿਲਕੁਲ। ਉਹਦੇ ਕੋਲ ਚਲੇਗਾ। ਉੱਥੇ ਜਾ ਕੇ ਕਹਿਣ ਲੱਗੇ ਹਾਂ ਜੀ ਵੀ ਤੁਸੀਂ ਇੱਥੋਂ ਮੁੜਿਆ 94। ਉਹਨਾਂ ਕਿਹਾ ਜੀ ਉੱਥੇ ਤਾਂ ਫਲਾਣੇ ਬੰਦੇ ਬੈਠੇ ਸੀ, ਉਹ ਪਤਾ ਨਹੀਂ ਕੌਣ ਹੈ। ਹਾਂ ਉਹ ਤਾਂ ਇਸ ਤਰ੍ਹਾਂ ਕਰਕੇ ਕੰਜਰਖਾਨਾ ਪਾਉਂਦੇ ਸੀਗੇ। ਠੀਕ ਹੈ ਵੀ ਅਸੀਂ ਸ਼ਰੀਫ ਆਦਮੀ ਹੈ ਵੀ ਉਹਦੀ ਵਜ੍ਹਾ ਨਾਲ ਅਸੀਂ ਉੱਠਿਆ ਵੀ ਭਾਈ ਇਹ ਤਾਂ ਗਾਣ ਵਜਾਉਣ ਵਾਲੇ ਲੋਕ। ਹੁਣ ਚੱਲਿਆ ਸਰਗੋਦੇ ਵੀ ਜਰੀਆ ਹੈਗਾ ਸੀ ਮਾੜਾ ਮੋਟਾ। ਠੀਕ ਹੈ ਜੀ। ਉਹ ਤੁਹਾਡਾ ਅੱਲਾ ਭਲਾ ਕਰੇ। ਉਹਨੇ ਕਿਹਾ ਵੀ ਚਲੋ ਤੁਸੀਂ ਇੱਥੇ ਰਹਿ ਕੇ ਰਾਜੀ ਹੋ। ਉਹਨਾਂ ਕਿਹਾ ਜੀ ਅਸੀਂ ਤਾਂ ਰਹਿ ਕੇ ਰਾਜੀ ਹਾਂ। ਉਹ ਬੰਦੇ ਉੱਠ ਖੜਨਾ। ਠੀਕ ਆ ਯਾਨੀ ਪਿੰਡ ਉਹ ਚੰਗਾ ਆ, ਲੇਕਿਨ ਜੇ ਉਹ ਬੰਦੇ ਉੱਠਦੇ ਆ ਤੇ ਫਿਰ ਜਾ ਕੇ ਬਹਿ ਜਾਂਦੇ। ਠੀਕ ਹੋ ਗਿਆ। ਠੀਕ। ਉਹ ਕਹਿਣ ਲੱਗਾ ਚੰਗਾ ਤੁਸੀਂ ਮੁੜੋ, ਤੁਹਾਡੇ ਜਾਂਦੇ ਨੂੰ ਹੋਰ ਨਾ ਉੱਠੇ ਹੋਣਗੇ। ਉਹ ਉੱਠੇ ਹੋਣਗੇ। ਠੀਕ ਹੈ। ਉਹ ਜਨਾਬ ਇੱਥੇ ਆਏ ਚੌਧਰੀ ਡਿਪਟੀ ਸਾਹਿਬ, ਉਹਨਾਂ ਨੂੰ ਆਰਡਰ ਦੇ ਗਿਆ ਵੀ ਚਲੋ ਵੀ ਉੱਠ ਕੇ ਤੁਰ ਪਏ। ਨਾਲ ਪੁਲਿਸ ਲਿਆਇਆ ਹੋਊਗਾ। ਠੀਕ ਆ ਜੋ ਵੀ ਕੀਤਾ ਉਹਨਾਂ ਨੇ ਠਾਲ ਤੇ ਜੀ। ਉਹ ਜਿਹਨੇ ਠਾਲ ਤੇ। ਠੀਕ ਆ। ਉਹਨਾਂ ਜੋ ਮਹੰਤ ਮਿਸਤਰੀ ਸੀ ਜਿਹੜਾ ਉਹ ਰਹਿ ਗਿਆ ਸੀ ਫਿਰ। ਅੱਛਾ ਠੀਕ ਹੋ ਗਿਆ। ਉਸ ਟੋਲੇ ਦੇ ਵਿੱਚੋਂ ਉਹ ਰਹਿ ਗਿਆ ਸੀ, ਬਾਕੀ ਸਭ ਚਲੇ ਗਏ ਉੱਠ ਕੇ। ਉਹ ਸਾਡੇ ਆ ਜਿਹੜੇ ਆਪਣੇ ਨਹਿਰ ਆ ਉਦੋਂ ਪੈਦਲ ਹੀ ਸਿੱਧੇ ਜਾਂਦੇ ਸੀ। ਪੈਦਲ ਉੱਥੇ ਉਧਰੋਂ ਅਸੀਂ ਲੋਕ ਤੁਰੇ ਆਉਂਦੇ ਸੀ, ਇੱਧਰੋਂ ਇਹ ਜਾਂਦੇ ਸੀ। ਫਿਰ ਇਹਨਾਂ ਦੀਆਂ ਮਿਹਨਤਾਂ ਕਰਨ ਲੱਗ ਗਿਆ ਵੀ ਲੈ ਵੀ ਆਪਾਂ ਪਨਾਹਗੀਰ ਆ, ਉੱਜੜ ਕੇ ਆਏ ਆ, ਫਲਾਣੇ ਟਿਮਕੇ ਆਪਾਂ ਇਕੱਠੇ ਰਹਿੰਦੇ ਆ। ਤੇ ਇਹਨਾਂ ਨੇ ਕਿਹਾ ਭਾਈ ਤੁਹਾਨੂੰ ਉਠਾਲਿਆ ਜੀ ਨੇ, ਉਹਨੂੰ ਕਹੋ ਉਹ ਬਿਠਾਉਂਦਾ 100 ਵਾਰੀ ਬਿਠਾ ਦੇ, ਅਸੀਂ ਨਹੀਂ ਤੁਹਾਨੂੰ ਅੱਗੇ ਮਸਾਂ ਜਾਨ ਛੜਾਈ ਸਾਡੇ ਕੋਲ ਜਾਨ ਛੜਾ ਕੇ ਇੱਥੋਂ ਉੱਠ ਕੇ ਗਏ। ਹਾਂਜੀ ਇਸ ਤਰ੍ਹਾਂ ਦਾ ਕਰਕੇ ਜੀ ਸਾਡੇ ਨਾਲ ਹੁੰਦੇ ਰਹੇ ਆ। ਅੱਛਾ ਇਹ ਦੱਸੋ ਵੀ ਹੁਣ ਇੱਥੇ ਚਲੋ ਮਾਲਕ ਨੇ ਆਰ ਪਰਿਵਾਰ ਸਾਰਾ ਉਦਾਂ ਹੀ ਕਰਤਾ, ਠੀਕ ਹੋ ਗਿਆ। ਹਾਂ ਸ਼ੁਕਰ ਹੈ ਅੱਲਾ। ਹਾਂਜੀ ਵੈਸੇ ਕਦੀ ਪਿਛਲਾ ਪਿੰਡ ਯਾਦ ਆਇਆ? ਪਿੰਡ ਦਾ ਜੀ ਉਹ ਭੁੱਲਦਾ ਹੀ ਨਹੀਂ ਹੈਗਾ। ਹਾਏ ਅੱਛਾ ਉਹ ਨਹੀਂ ਭੁੱਲਦਾ ਪਿੰਡ ਹੈ, ਯਾਦ ਆਉਂਦਾ, ਚੇਤੇ ਆਉਂਦਾ। ਇੱਕ ਜਿੱਥੇ ਸਿਆਣੇ ਦੀ ਕਹਾਵਤ ਹੈ ਵੀ ਜਿੱਥੇ ਬੰਦਾ ਬੱਚਾ ਜੰਮਿਆ ਹੋਵੇ ਨਾ ਉਹਨੇ ਪਰਵਰਿਸ਼ ਥੋੜੀ ਬਹੁਤੀ ਉੱਥੇ ਕੀਤੀ ਹੋਵੇ, ਉਹ ਭੁੱਲਦੇ ਨਹੀਂ। ਉਸ ਜਗ੍ਹਾ ਨਾਲ ਪਿਆਰ ਹੁੰਦਾ। ਵੈਸੇ ਦਿਲ ਕਰਦਾ ਕਿਤੇ ਜਾਣ ਨੂੰ, ਦੇਖਣ ਨੂੰ ਆਪਣਾ ਪਿੰਡ? ਉਹ ਦੇਖਣ ਨੂੰ ਦਿਲ ਤਾਂ ਕਰਦਾ ਹੈ। ਹੁਣ ਸਾਡਾ ਉੱਥੇ ਬਾਗ ਵਿੱਚ ਕੋਈ ਨਹੀਂ ਕਿਸੇ ਨਾਲ। ਹਾਂਜੀ ਵੀ ਉਹ ਨਾ ਸਾਨੂੰ ਬੁਲਾਉਣ ਜੋਗੇ, ਨਾ ਅਸੀਂ ਉਹਨਾਂ ਨੂੰ ਬੁਲਾਉਣ ਜੋਗੇ, ਕਿਉਂਕਿ ਨਾ ਸਾਡੇ ਉਹ ਸਾਨੂੰ ਜਾਣਦੇ, ਨਾ ਅਸੀਂ ਉਹਨਾਂ ਨੂੰ ਵਿਚਾਰਿਆਂ ਨੂੰ ਜਾਣਦੇ। ਵੈਸੇ ਅਗਰ ਕਿਤੇ ਜ਼ਿੰਦਗੀ ਵਫਾ ਕਰੇ, ਕਿਤੇ ਚੱਕਰ ਲੱਗੇ, ਆਪਣਾ ਘਰ ਤੁਸੀਂ ਪਛਾਣ ਲਓਗੇ ਦਰਾਹੇ? ਘਰ ਪਛਾਣ ਸਕਦਾਂਗੇ। ਬਹਰਹਾਲ ਇਹ ਆ ਵੀ ਹੁਣ ਉਹ ਦੱਸਦੇ ਆ ਵੀ ਉਹ ਗੱਲ ਨਹੀਂ ਰਹੀ ਹੈਗੀ। ਜਿਸ ਤਰ੍ਹਾਂ ਹੁਣ ਆਪਣੇ ਪਿੰਡ 'ਚ ਬਦਲ ਗਿਆ ਪਿੰਡ ਉਹ ਹੈ ਆਪਣੇ ਪਿੰਡ 'ਚ। ਜਿਹੜਾ ਕੋਈ 15-10 ਸਾਲੀ ਆਉਂਦਾ ਉਹ ਪੁੱਛ ਕੇ ਭਰਦਾ ਘਰ, ਕਿਉਂਕਿ ਅੱਗੇ ਕੱਚੇ ਕੁੱਚੇ ਹੁੰਦੇ ਸੀ ਢਾਰੇ ਬਾਰੇ ਵਾਲਾ। ਹੁਣ ਮਾਸ਼ਾਅੱਲਾ ਅੱਲਾ ਦੇ ਕਰਮ ਵਾਲੀਆਂ ਕੋਠੀਆਂ ਪਈਆਂ ਹੋਈਆਂ, ਕੋਠੀਆਂ ਪੈ ਗਈਆਂ। ਫਿਰ ਇਹ ਆ ਵੀ ਇੱਕ ਘਰ ਦੇ ਵਿੱਚ 2-2 3-3 ਦਰਵਾਜ਼ੇ ਲੱਗੇ ਹੋਏ ਨੇ। ਬਿਲਕੁਲ। ਹੁਣ ਜਿਹੜਾ ਕੋਈ ਮਹਿਮਾਨ ਦੇਰ ਬਾਅਦ ਆਉਂਦਾ ਉਹ ਕਿਹੜੇ ਦਰਵਾਜ਼ੇ ਬੜੇ ਜੁਦੇ ਹੋ ਗਏ ਨਾ ਸਾਰੇ ਭਾਈ ਜੁਦੇ ਹੋ ਗਏ। ਕੱਲੇ ਨੇ ਘਰ ਬਣਾ ਲਿਆ, ਉਹ ਦੇਖਦਾ ਵੀ ਕਿੱਧਰ ਜਾਵਾਂ। ਉਹ ਫਿਰ ਪੁੱਛ ਕੇ ਜਾਂਦਾ ਘਰ ਜੇ ਜਾਣਾ ਹੋਵੇ। ਚਲੋ ਖੈਰ ਜੀ, ਇਹ ਬੀਤੇ ਸਮੇਂ ਦੀਆਂ ਗੱਲਾਂ ਤੁਹਾਡੇ ਕੋਲ ਸੁਣਨੀਆਂ ਸੀ। ਉਹਦਾ ਜ਼ਿੰਦਗੀ ਰਹੇ। ਚਲੋ ਕਿਤੇ ਮਾਲਕ ਨੇ ਚਾਹਿਆ ਫੇਰਾ ਮਾਰ ਲਿਓ। ਅਗਰ ਕਿਸੇ ਨੇ ਬੁਲਾਇਆ, ਕੋਈ ਬੁਲਾਵੇ, ਜ਼ਰੂਰ ਜਾਇਓ, ਦੇਖਿਓ। ਆਪਣਾ ਜੰਮਣ ਭੋਗ ਭੁੱਲਦਾ ਨਹੀਂ ਹੁੰਦਾ। ਨਹੀਂ ਭੁੱਲਦਾ। ਸਿਆਣੇ ਕਹਿੰਦੇ ਆ ਪਿਛੋਕੜ ਨੂੰ ਭੁੱਲਣਾ ਵੀ ਨਹੀਂ ਚਾਹੀਦਾ। ਦੇਖੋ ਜੀ ਭੁੱਲਦਾ ਹੀ ਨਹੀਂ, ਭੁੱਲਦਾ ਨਹੀਂ ਹੈਗਾ। ਜਿੱਥੇ ਤੁਸੀਂ ਖੇਡੇ, ਮਾਂ-ਬਾਪ ਤੁਹਾਡੇ ਸਾਹਮਣੇ, ਮਾਂ ਦੀ ਗੋਦੀ ਜਾ ਵੜਨਾ, ਨੱਠ ਕੇ ਬਾਪ ਦੀ ਗੋਦੀ ਜਾ ਵੜਨਾ, ਫਿਰ ਅੱਖਾਂ ਦੇ ਸਾਹਮਣੇ ਵਿਚਾਰੇ ਸ਼ਹੀਦ ਹੋਏ, ਉਹ ਗੱਲਾਂ ਨਹੀਂ ਭੁੱਲਣ ਵਾਲੀਆਂ, ਉਹ ਗੱਲਾਂ ਨਹੀਂ ਭੁੱਲਣ ਵਾਲੀਆਂ। ਲਓ ਜਨਾਬ, ਅੱਜ ਇੱਕ ਹੋਰ ਕਹਾਣੀ ਜਨਾਬ ਸਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸੀ ਆ, ਸੁਣਾਈ ਆ, ਤਾਂ ਕਿ ਅਸੀਂ ਆਪ ਵੀ ਇਬਰਤ ਫੜੀਏ ਔਰ ਕਦਰ ਕਰੀਏ ਇਸ ਪਾਕਿਸਤਾਨ ਦੀ। ਇਹ ਬੜੀਆਂ ਮੁਸ਼ਕਲਾਂ ਨਾਲ ਲੱਭਿਆ, ਇਹ ਕਿਤੇ ਸੌਖਾ ਨਹੀਂ ਮਿਲਿਆ ਸਾਨੂੰ। ਅਸੀਂ ਹੁਣ ਉਸ
ਪਾਕਿਸਤਾਨ ਜਿਸ ਤਰ੍ਹਾਂ ਲੱਭਿਆ ਆ ਬਣਾਇਆ ਗਿਆ ਜਾਂ ਕਿ ਰਹਿਣੇ ਅਸੀਂ ਹੁਣ ਉਹ ਪਛਾਣ ਨਹੀਂ ਇਹਦੀ ਕਰ ਰੱਖਦੇ, ਕਦਰ ਨਹੀਂ ਕਰ ਰਹੇ ਅਸੀਂ, ਇਹਦੀ ਕਦਰ ਨਹੀਂ ਕਰਦੇ ਹੈਗੇ। ਆਜ਼ਾਦ ਮੁਲਕ ਦੀ ਕਦਰ ਕਰਨੀ ਚਾਹੀਦੀ ਹੈ। ਜਦੋਂ ਬੰਦਾ ਗੁਲਾਮੀ 'ਚ ਹੁੰਦਾ ਫਿਰ ਪਤਾ ਲੱਗਦਾ ਵੀ ਗੁਲਾਮੀ ਕਿੰਨੀ ਬੁਰੀ ਚੀਜ਼ ਆ। ਆਪਣੀ ਮਰਜ਼ੀ ਨਾਲ ਨਾ ਖਾ ਸਕਦੇ ਆ, ਨਾ ਪਹਿਨ ਸਕਦੇ ਆ, ਨਾ ਕੁਝ ਹੋਰ ਕਰ ਸਕਦੇ ਆ, ਫਿਰ ਗੁਲਾਮ ਹੁੰਦਾ। ਅੱਲਾ ਕਰੇ ਆਜ਼ਾਦੀ ਮਿਲੀ ਆ, ਮਿਲੀ ਰਵੇ। ਇੱਥੋਂ ਹਿੰਦੁਸਤਾਨ ਦੇ ਕੰਮਾ ਘਰਾਣਾ ਹੈਗਾ, ਤੁਸੀਂ ਪਤਾ ਕੰਮਾ ਘਰਾਣਾ ਹੈਗਾ ਜੀ, ਹੈਗਾ। ਉੱਥੋਂ ਨਾ ਗੁੱਜਰ ਬਰਾਦਰੀ ਦੇ ਬੰਦੇ ਆਉਂਦੇ ਰਹੇ ਨੇ। ਅੱਛਾ, ਆ ਰੋਸ਼ਨ ਦੇ। ਅੱਛਾ, ਕੰਮਿਓ ਇੰਡੀਆ 'ਚੋਂ ਆਉਂਦੇ ਰਹੇ ਆ ਬਾਅਦ 'ਚ? ਆਉਂਦੇ ਰਹੇ। ਠੀਕ ਆ, ਠੀਕ। ਉਹ ਜਿਹੜੀਆਂ ਗੱਲਾਂ ਦੱਸਦੇ ਸੁਣਾਉਂਦੇ ਹੁੰਦੇ ਸੀਗੇ। ਸਾਨੂੰ ਜਿਹੜੇ ਰਕਬਾ ਪਿਆ ਫਿਰ ਉੱਥੇ ਇਕੱਠਾ ਹੀ ਪਿਆ ਨਾ ਰੋਸ਼ਨ ਨੂੰ ਤੇ ਸਾਨੂੰ। ਅੱਛਾ, ਉਹ ਦੱਸਦੇ ਵੀ ਅਸੀਂ ਰਹਿੰਦੇ ਜ਼ਰੂਰ ਹਾਂ, ਵੀ ਸਾਡੀ ਬੁੱਕਤ ਕੋਈ ਨਹੀਂ। ਬੁੱਕਤ ਕੋਈ ਨਹੀਂ, ਯਾਨੀ ਅਸੀਂ ਜਿਹੜੇ ਵੀ ਕੋਈ ਲੈਣਾ ਨਾ, ਕੋਈ ਬਹੁਤ ਵੀ ਲੈਣਾ ਜਾਂ ਅਸੀਂ ਕੋਈ ਵੀ ਲੈਣਾ, ਅਸੀਂ ਕਰਜ਼ਾ ਲੈਣਾ, ਗੌਰਮੈਂਟ ਦੇ ਥਰੂ ਲੈਣਾ, ਗੌਰਮੈਂਟ ਦੇ ਥਰੂ। ਅਸੀਂ ਆਪਣੇ ਜਾਤ ਦੇ ਮੁਤਾਬਕ ਜਿਸ ਤਰ੍ਹਾਂ ਦਰੁਸਤ ਆ ਜੀ। ਇਹ ਤਾਂ ਪੱਕੀ ਗੱਲ ਆ ਵੀ ਗੁਲਾਮੀ ਦੀ ਜ਼ਿੰਦਗੀ ਔਰ ਆਜ਼ਾਦੀ ਦੀ ਜ਼ਿੰਦਗੀ 'ਚ ਲੱਖਾਂ ਕੋਹਾਂ ਦਾ ਫਰਕ ਆ। ਇੱਕ ਤੁਸੀਂ ਤੋਤਾ ਉਹ ਪਿੰਜਰੇ 'ਚ ਬੰਦ ਕਰ ਲਓ, ਇੱਕ ਖੁੱਲਾ ਫਿਰਦਾ। ਉਹ ਜਿਹੜਾ ਖੁੱਲਾ ਫਿਰਦਾ ਉਹਦਾ ਕਿੰਨਾ ਫਰਕ, ਉਹਦੀ ਉਡਾਨ ਹੋਰ ਆ, ਜਿਹੜਾ ਵਿਚਾਰਾ ਪਿੰਜਰੇ 'ਚ ਆ ਉਹਦੀ ਹੋਰ ਆ। ਤੇ ਦੋਸਤੋ, ਆਜ਼ਾਦੀ ਦੀ ਕਦਰ ਕਰੋ, ਪਾਕਿਸਤਾਨ ਦੀ ਕਦਰ ਕਰੋ। ਇਹਦੇ ਵਾਸਤੇ ਕੁਰਬਾਨੀਆਂ ਬੜੀਆਂ ਇਹੋ ਜਿਹੀਆਂ ਬਜ਼ੁਰਗਾਂ ਨੇ ਦਿੱਤੀਆਂ ਔਰ ਬਹੁਤ ਕੁਰਬਾਨੀਆਂ ਦੇ ਕੇ ਆਏ ਆ। ਅੱਲਾਹ ਪਾਕ ਸਾਨੂੰ ਤੁਹਾਨੂੰ ਸਾਰਿਆਂ ਨੂੰ ਮਾਲਕ ਆਪਣੀ ਪਨਾਹ ਦੇ ਵਿੱਚ ਰੱਖੇ ਔਰ ਆਜ਼ਾਦੀ ਦੀ ਜਿਹੜੀ ਕਦਰ ਕਰਨ ਦੀ ਤੌਫੀਕ ਦੇਵੇ। ਆਮੀਨ ਸੁਮਾ ਆਮੀਨ। ਬਹੁਤ ਸ਼ੁਕਰੀਆ, ਜਜ਼ਾਕੱਲਾ, ਅੱਲਾਹ ਹਾਫਿਜ਼।